ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਵਿਸ਼ੇਸ਼ ਅਪਡੇਟਸ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM FM ਸਟੇਸ਼ਨ ਘਰਾਂ 'ਚ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ 17 ਦੀ ਸਾਡੀ ਜਿਹੜੀ ਆ ਅੱਜ ਦੀ ਤੀਜੀ ਅਪਡੇਟ ਹੈਗੀ ਆ ਕਰੋਨਾ ਵਾਇਰਸ ਨੂੰ ਸਪੈਸ਼ਲੀ ਲੈ ਕੇ। ਜੀ ਬਿਲਕੁਲ। ਸੋ ਵੱਖ-ਵੱਖ ਜਿਹੜੀਆਂ ਆਪਾਂ ਚਰਚਾਵਾਂ ਕਰਾਂਗੇ ਕਰੋਨਾ ਵਾਇਰਸ ਦਾ, ਕੀ ਕੁਛ ਜਿਹੜਾ ਇਸ ਪਾਸੇ ਚੱਲ ਰਿਹਾ ਹੈਗਾ, ਕੀ ਕੁਛ ਜਿਹੜਾ ਉਹ ਹੋਵੇਗਾ, ਕੀ ਅਪਡੇਟਸ ਇਸ ਦੇ ਨਾਲ ਸੰਬੰਧਿਤ ਆ ਚੁੱਕੀਆਂ ਨੇ, ਉਹ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਜਾਂਦੇ ਹਾਂ। ਅਤੇ ਜਿਹੜੀ ਸਭ ਤੋਂ ਵੱਡੀ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਜੇ ਗੱਲ ਕਰਦੇ ਜਾਈਏ, ਕਰੋਨਾ ਵਾਇਰਸ ਅਮਰੀਕਾ ਦੇ 50 ਸੂਬਿਆਂ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਇਸ ਟਾਈਮ ਫੈਲ ਚੁੱਕਾ ਹੋਇਆ ਆ। 5800 ਤੋਂ ਵੱਧ ਲੋਕ ਜਿਹੜੇ ਇਸ ਟਾਈਮ ਕਰੋਨਾ ਵਾਇਰਸ ਦੇ ਨਾਲ ਪੀੜਤ ਜਿਹੜੇ ਉਹ ਦੱਸੇ ਜਾ ਰਹੇ ਨੇ। ਅਤੇ ਇਸ ਟਾਈਮ ਅਮਰੀਕਾ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ 100 ਤੋਂ ਉੱਤੇ ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਸੋ ਇਹ ਜਿਹੜੀ ਲੇਟੈਸਟ ਜਿਹੜੇ ਆંકੜੇ ਆ ਉਹ ਇਸ ਟਾਈਮ ਸਾਹਮਣੇ ਜਿਹੜੇ ਉਹ ਨਜ਼ਰ ਆ ਰਹੇ ਨੇ। ਕਿਤੇ ਨਾ ਕਿਤੇ ਚਿੰਤਾ ਵੀ ਇਹਨਾਂ ਆંકੜਿਆਂ ਦੇ ਕਰਕੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਹੋ ਰਹੀ ਹੋਵੇਗੀ। ਸੋ ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਪ੍ਰੈਸ ਕਾਨਫਰੰਸ ਕਿਹਾ ਵੀ ਤੁਸੀਂ ਇਹ ਨਾ ਸੋਚੋ ਵੀ ਜਿਹੜੇ ਕੈਲੀਫੋਰਨੀਆ ਦੇ ਸਕੂਲ ਸ਼ਟ ਡਾਊਨ ਹੋਏ ਹੈਗੇ ਆ ਉਹ 1 ਜਾਂ 2 ਹਫ਼ਤਿਆਂ ਦੇ ਵਿੱਚ ਖੁੱਲ੍ਹ ਜਾਣਗੇ। ਕਹਿੰਦੇ ਵੀ ਇਹ ਰੈਸਟ ਆਫ ਦਾ ਈਅਰ ਲੱਗਦਾ ਇਸੇ ਤਰ੍ਹਾਂ ਰਹੂਗਾ। ਸੋ ਸਮਰ ਤੋਂ ਬਾਅਦ ਹੋ ਸਕਦਾ ਇਹ ਖੁੱਲ੍ਹਣ। ਸੋ ਸਕੂਲ ਜਿਹੜੇ ਆ ਕਾਫੀ ਲੰਮੇ ਸਮੇਂ ਲਈ ਬੱਚਿਆਂ ਦੇ ਜਿਹੜੇ ਬੰਦ ਰਹਿਣਗੇ। 98% ਲਗਭਗ ਸਟੂਡੈਂਟਸ ਕੈਲੀਫੋਰਨੀਆ ਦੇ ਵਿੱਚ ਜਿਹੜੇ ਆ ਉਹਨਾਂ ਦੇ ਸਕੂਲ ਸ਼ਟ ਡਾਊਨ ਹੈਗੇ ਆ। 6.1 ਮਿਲੀਅਨ ਦੇ ਕਰੀਬ ਜਿਹੜੇ ਸਟੂਡੈਂਟਸ ਜਿਹੜੇ ਸਕੂਲਾਂ ਦੇ ਕੈਲੀਫੋਰਨੀਆ 'ਚ ਹੈਗੇ ਆ। ਜੀ ਬਿਲਕੁਲ। ਸੋ ਇਹ ਜਿਹੜੀ ਇਸ ਟਾਈਮ ਲੇਟੈਸਟ ਅਪਡੇਟ ਇਸ ਦੇ ਬਾਬਤ ਜਿਹੜੀ ਹਰਜੋਤ ਸਿੰਘ ਜੀ ਹੈਗੀ ਆ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਜਿਹੜਾ ਆ ਹਰਜੋਤ ਸਿੰਘ ਜੀ ਦੱਸਿਆ ਆ ਵੀ ਕੀ ਕੁਛ ਅੱਜ ਦੀਆਂ ਜਿਹੜੀਆਂ ਰਿਪੋਰਟਸ ਆ ਉਹ ਰਹੀਆਂ ਆ। ਸੋ ਵੀ ਆਪਣੇ ਤੁਹਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਟੈਕਸ ਨੂੰ ਬਾਬਤ ਜਿਹੜੀ ਇੱਕ ਵੱਡੀ ਖਬਰ ਜਿਹੜੀ ਹੈਗੀ ਆ, ਬੇਸਿਕਲੀ ਲੋਕਾਂ ਨੂੰ ਟੈਕਸ ਭਰਨ ਦੇ ਲਈ, ਇਨਕਮ ਟੈਕਸ ਭਰਨ ਦੇ ਲਈ 90 ਦਿਨਾਂ ਦੀ ਐਕਸਟੈਂਸ਼ਨ ਜਿਹੜੀ ਆ ਉਹ ਦਿੱਤੀ ਗਈ ਆ। ਜਿਹੜੇ ਇੰਡੀਵਿਜੂਅਲ ਜਿਹੜੇ ਲੋਕਾਂ ਨੇ ਟੈਕਸ ਭਰਨਾ ਹੈਗਾ ਉਹਨਾਂ ਨੂੰ ਵੀ 90 ਦਿਨਾਂ ਤੱਕ ਦੀ ਜਿਹੜੀ ਆ ਉਹ ਛੋਟ ਇੱਕ ਹਿਸਾਬ ਦੇ ਨਾਲ ਦਿੱਤੀ, ਐਕਸਟੈਂਸ਼ਨ ਦਿੱਤੀ ਆ ਵੀ ਇਸ ਪ੍ਰੋਬਲਮ ਦੇ ਵਿੱਚੋਂ ਨਿਕਲ ਕੇ ਜਿਹੜੇ ਲੋਕ ਆ ਉਹ ਆਪਣੇ ਆਪ ਨੂੰ ਇਹ ਟੈਕਸ ਜਿਹੜਾ ਉਸ ਦੇ ਵਿੱਚੋਂ ਉਹ ਫਿਰ ਭਰ ਸਕਣ। ਜੀ ਸੋ ਬਿਲਕੁਲ ਨਾਲ ਦੀ ਨਾਲ $1 ਮਿਲੀਅਨ ਤਾਈਂ ਜਿਹੜਾ ਟੈਕਸ ਜੇ ਕਿਸੇ ਨੇ ਪੇ ਕਰਨਾ, ਇੰਡੀਵਿਜੂਅਲ ਹਸਬੈਂਡ ਵਾਈਫ ਜਾਂ ਕੋਈ, ਸੋ ਉਹਨਾਂ 'ਤੇ ਕਿਸੇ ਤਰ੍ਹਾਂ ਦਾ ਇੰਟਰਸਟ ਜਾਂ ਪਲੰਟੀ ਨਹੀਂ ਹੋਊਗੀ। ਬਿਜ਼ਨਸ ਲਈ $10 ਮਿਲੀਅਨ ਉਹਨਾਂ ਨੇ ਰੱਖਿਆ ਹੈਗਾ ਆ। ਅਤੇ ਟ੍ਰੇਜਰ ਸੈਕਟਰੀ ਜਿਹੜੇ ਆ ਉਹਨਾਂ ਨੇ ਇਹ ਵੀ ਆਈਡੀਆ ਇੱਕ ਫਲੋਟ ਕੀਤਾ ਵੀ ਹੋ ਸਕਦਾ ਆਪਾਂ ਜਿਹੜੇ ਆ ਹਰ ਇੱਕ ਇੰਡੀਵਿਜੂਅਲ ਨੂੰ 1000 ਜਾਂ ਇਸ ਤੋਂ ਵੱਧ ਚੈੱਕ ਜਿਹੜਾ ਆ ਉਹ ਭੇਜਿਆ ਜਾਵੇ US ਗਵਰਨਮੈਂਟ ਵੱਲੋਂ, ਤਾਂ ਕਿ ਜਿਹੜਾ ਆ ਇਹ ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਜੋਬਸ ਵੀ ਗਈਆਂ ਹੈਗੀਆਂ। ਸੋ ਉਹ ਉਹਨਾਂ ਦੇ ਖਾਣ ਪੀਣ ਦਾ ਸਮਾਨ ਲੈ ਸਕਣ। ਅਤੇ ਇਹ ਵੀ ਖਬਰਾਂ ਆ ਰਹੀਆਂ ਕਿਉਂਕਿ ਕਹਿੰਦੇ ਪਈ ਇਹਦੇ ਨਾਲ 20% ਤੱਕ ਅਨਪਲਾਇਮੈਂਟ ਜਾ ਸਕਦੀ ਆ ਜੇ ਇਕੋਨਮੀ ਇੱਦਾਂ ਰਹੀ। ਇਸ ਟਾਈਮ ਅੱਜ ਦੀ ਡੇਟ 'ਚ USA 'ਚ 3.5% ਅਨਪਲਾਇਮੈਂਟ ਹੈਗੀ ਆ। ਪਰ ਪੂਰੀਆਂ ਇੰਡਸਟਰੀ ਜਿਹੜੀਆਂ ਆ, ਹੋਟਲ ਮੋਟਲ ਇੰਡਸਟਰੀ, ਟਰੈਵਲ ਦੀ, ਇਹ ਜਿਹੜੀ ਏਅਰਲਾਈਨ ਦੀ ਇੰਡਸਟਰੀ, ਇਹ ਜਿਹੜਾ ਇਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਘਾਟਾ ਪਿਆ ਹੈਗਾ ਆ। ਜੀ ਬਿਲਕੁਲ। ਸੋ ਕਾਫੀ ਜਿਹੜੀ ਇਸ ਟਾਈਮ ਟੈਨਸ਼ਨ ਦਾ ਮਾਹੌਲ ਜਿਹੜਾ ਕਿਤੇ ਨਾ ਕਿਤੇ ਇਸ ਨੂੰ ਬਾਬਤ ਜਿਹੜਾ ਹਰਜੋਤ ਸਿੰਘ ਜੀ ਜ਼ਰੂਰ ਬਣਿਆ ਹੋਇਆ ਆ। ਸੋ ਉਮੀਦ ਕਰਦੇ ਹਾਂ ਵੀ ਥੋੜ੍ਹਾ ਬਹੁਤਾ ਜਿਹੜਾ ਉਹ ਇਸ ਦੇ ਵਿੱਚ ਬੈਟਰ ਹੋ ਸਕੇ, ਪਰ ਹਾਲਾਤ ਕੁਛ ਜ਼ਿਆਦਾ ਚੰਗੇ ਜਿਹੜੇ ਆ ਉਹ ਨਜ਼ਰ ਜਿਹੜੇ ਉਹ ਨਹੀਂ ਆ ਰਹੇ। ਪਰ ਚਲੋ ਆਪਾਂ ਅਰਦਾਸਾਂ, ਆਪਾਂ ਦੁਆਵਾਂ ਜਿਹੜੀਆਂ ਇਸ ਦੇ ਬਾਬਤ ਉਹ ਜ਼ਰੂਰ ਕਰ ਸਕਦੇ ਹੈਗੇ ਆ। ਅਤੇ DMV ਨੇ ਵੀ ਜਿਹੜਾ ਆਖਿਆ, ਅਤੇ ਅੱਜ ਦੇ ਜਿਹੜੇ ਪ੍ਰੈਸ ਕਾਨਫਰੰਸ ਦੇ ਵਿੱਚ ਡਿਪਾਰਟਮੈਂਟ ਜਿਹੜੇ ਗਵਰਨਰ ਹੈਗੇ ਗੈਵਨ ਨਿਊਸਮ, ਉਹਨਾਂ ਨੇ ਵੀ ਆਖਿਆ ਆ ਵੀ ਜਿਹੜੀ 60 ਦਿਨਾਂ ਦੀ ਇੱਕ ਹਿਸਾਬ ਦੇ ਨਾਲ ਐਕਸਟੈਂਸ਼ਨ ਜਿਹੜੀ ਉਹ ਦਿੱਤੀ ਜਾਊਗੀ, ਜਿਨ੍ਹਾਂ ਦੇ ਹੁਣ ਆਈਦਰ ਜਿਹੜੇ ਹੈਗੇ ਨੇ ਲਾਇਸੈਂਸਿਸ ਜਾਂ ਰਜਿਸਟ੍ਰੇਸ਼ਨ ਜਿਹੜੀਆਂ ਉਹ ਹੋ ਚੁੱਕੀਆਂ ਨੇ, ਐਕਸਪਾਇਰ ਹੋ ਚੁੱਕੀਆਂ ਨੇ। 60 ਦਿਨਾਂ ਦੇ ਲਈ ਉਹਨਾਂ ਨੇ ਇਨਫੋਰਸਮੈਂਟ ਆਫਿਸਰਸ ਨੂੰ ਆਖਿਆ ਆ ਵੀ ਤੁਸੀਂ ਇਸ ਦੇ ਵੱਲ ਜਿਹੜੀ ਹੈ ਥੋੜ੍ਹੀ ਡਿਸਕ੍ਰੈਸ਼ਨ ਅਪਣਾਓ, ਜਾਣੀ ਕਿ ਇਹਨਾਂ ਲੋਕਾਂ ਨੂੰ ਜਿਹੜਾ ਆ ਉਹ ਫਾਈਨ ਨਾ ਕੀਤਾ ਜਾਵੇ,
ਉਹਨਾਂ ਨੂੰ ਟਿਕਟਾਂ ਜਿਹੜੀਆਂ ਉਹ ਨਾ ਦਿੱਤੀਆਂ ਜਾਣ। ਕਹਿੰਦੇ ਚਾਹੇ ਤੁਸੀਂ ਸਿਹਤਮੰਦ ਹੋ ਅਤੇ ਚਾਹੇ ਤੁਸੀਂ ਬਿਮਾਰ ਹੋ, ਟਰਾਈ ਕਰੋ ਵੀ DMV ਦੇ ਵਿੱਚ ਤੁਹਾਨੂੰ ਨਾ ਹੀ ਜਿਹੜਾ ਆ ਉਹ ਜਾਣਾ ਪਵੇ। ਸੋ ਇਹ ਐਡੇ ਵੱਡੇ ਜਿਹੜੇ ਹਰਜੋਤ ਸਿੰਘ ਜੀ ਫੈਕਟਰਸ ਇਸ ਟਾਈਮ ਸਾਹਮਣੇ ਆ ਰਹੇ, ਐਡੇ ਵੱਡੇ ਕਦਮ ਜਿਹੜੇ ਚੱਕੇ ਜਾ ਰਹੇ ਆ, ਇਹ ਸਿਰਫ ਤੇ ਸਿਰਫ ਪਬਲਿਕ ਸੇਫਟੀ ਨੂੰ ਮੱਦੇਨਜ਼ਰ ਇਹ ਸਾਰੇ ਜਿਹੜੇ ਫੈਸਲੇ ਆ ਉਹ ਲਏ ਜਾ ਰਹੇ ਹੈਗੇ ਨੇ। ਬਿਲਕੁਲ ਸਾਰਿਆਂ ਨੂੰ ਬੇਨਤੀ ਆ ਵੀ ਕੈਲੀਫੋਰਨੀਆ ਦੇ ਜਿਹੜੇ DMV ਆ 60 ਦਿਨਾਂ ਤੱਕ ਜੇ ਨਾ ਤੁਹਾਨੂੰ ਜ਼ਰੂਰਤ ਹੋਵੇ ਬਾਹਲੀ ਤਾਂ ਨਾ ਹੀ ਜਾਓ, ਕਿਉਂਕਿ 60 ਦਿਨਾਂ ਲਈ ਐਕਸਟੈਂਸ਼ਨ ਦੇ ਦਿੱਤੀ ਗਈ ਆ। ਕਿਸੇ ਦੀ ਰਜਿਸਟ੍ਰੇਸ਼ਨ ਐਕਸਪਾਇਰ ਹੋਣੀ ਆ, ਲਾਇਸੈਂਸ ਐਕਸਪਾਇਰ ਹੋਣਾ, ਜਿਹੜੇ CHP ਜਾਂ ਪੁਲਿਸ ਵਾਲਿਆਂ ਨੂੰ ਦੱਸਿਆ ਗਿਆ ਵੀ ਕਿਸੇ ਤਰ੍ਹਾਂ ਦੀ ਟਿਕਟ ਨਾ ਦਿਓ। ਬੇ ਏਰੀਆ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈਗਾ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਪੇਸ਼ੈਂਟ ਦੇ ਨਾਲ, ਸੈਂਟਾ ਕਲਾਰਾ ਕਾਉਂਟੀ ਹਾਰਡੈਸਟ ਹਿੱਟ ਹੋਈ ਆ। 155 ਟੋਟਲ ਕੇਸ ਅੱਜ ਦੀ ਡੇਟ ਤੱਕ ਇੱਥੇ ਹੋ ਗਏ ਆ। 17 ਨਵੇਂ ਕੇਸ ਰਾਤੋਂ ਰਾਤ ਹੋਏ ਆ। 5 ਜਾਣਿਆਂ ਦੀ ਮੌਤ ਹੋ ਚੁੱਕੀ ਬੇ ਏਰੀਆ 'ਚ। ਕੰਟਰਾ ਕੋਸਟਾ 39 ਆ, ਅਲਾਮੀਡਾ 'ਚ 30 ਆ, ਸੈਨ ਮਟੇਓ 'ਚ 22 ਆ। ਸੋ ਇਸੇ ਕਰਕੇ ਜਿਹੜੀ ਆ ਇਹ 7 ਕਾਉਂਟੀਆਂ ਜਿਹੜੀਆਂ ਆ ਇੱਥੇ ਜਿਹੜੀ ਆ ਸ਼ਟ ਡਾਊਨ ਕੀਤੀ ਗਈ ਸੀ। ਪਰ ਮੈਂ ਬੜਾ ਹੈਰਾਨ ਆ ਵੀ ਬਹੁਤ ਸਾਰੇ ਲੋਕ ਹਜੇ ਉਹਨਾਂ ਨੂੰ ਵੀ ਨਹੀਂ ਪਤਾ ਵੀ ਇਹ ਕੀ ਹੁੰਦਾ ਹੈਗਾ। ਸੋ ਇਹੀ ਬੇਨਤੀ ਕੀਤੀ ਗਈ ਆ ਵੀ ਘਰਾਂ 'ਚ ਰਹੋ। ਪਰ ਜਿਹੜਾ ਸਰਕੂਲਰ ਜਾਰੀ ਕੀਤੇ ਆ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਮਿਸਡਮੀਨਰ ਚਾਰਜਸ ਲੱਗ ਸਕਦੇ ਆ, ਪਰ ਪੁਲਿਸ ਵਾਲਿਆਂ ਨੇ ਕਿਹਾ ਵੀ ਅਸੀਂ ਕਿਸੇ ਨੂੰ ਟਿਕਟ ਨਹੀਂ ਦੇਵਾਂਗੇ। ਹਜੇ ਅਸੀਂ ਫਰੈਂਡਲੀ ਦੋਸਤਾਨਾ ਹੀ ਕਹਾਂਗੇ ਵੀ ਕਿਤੇ ਵੀ ਜਿਹੜੇ 10 ਤੋਂ ਵੱਧ ਇਕੱਠੇ ਨਾ ਹੋ। ਬੇਨਤੀ ਅਪੀਲ ਹੀ ਜਿਹੜੀ ਉਹ ਕਰਨਗੇ ਵੀ ਜਿਹੜੀ ਇਹ ਤੁਹਾਨੂੰ ਲੋਕਡਾਊਨ ਆਖਿਆ ਗਿਆ ਆ ਉਸ ਦੀ ਪਾਲਣਾ ਜਿਹੜੀ ਉਹ ਕੀਤੀ ਜਾਵੇ। ਕਹਿੰਦੇ ਵੀ ਇਹਦੇ ਕਰਕੇ ਅਸੀਂ ਲੋਕਾਂ ਨੂੰ ਜੇਲ੍ਹਾਂ 'ਚ ਨਹੀਂ ਸੁੱਟਣ ਲੱਗੇ, ਪਰ ਫਿਰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਜਿਹੜੀ ਆਦੇਸ਼ ਦੀ ਜਿਹੜੀ ਪਾਲਣਾ ਹੈ ਉਹ ਜ਼ਰੂਰ ਕੀਤੀ ਜਾਵੇ। ਹਰਜੋਤ ਸਿੰਘ ਜੀ, ਨਵਾਂ ਸ਼ੈਲਟਰ ਇਨ ਪਲੇਸ ਕਾਉਂਟੀ ਆਫ ਸਨੋਮਾ ਨੇ ਵੀ ਜਿਹੜਾ ਉਹ ਜਾਰੀ ਅੱਜ ਤੋਂ ਕਰ ਦਿੱਤਾ ਹੈਗਾ ਆ। ਉਹਨਾਂ ਨੇ ਵੀ ਅਗਲੇ 3 ਹਫ਼ਤਿਆਂ ਤੱਕ ਜਿਹੜੀ ਸਨੋਮਾ ਕਾਉਂਟੀ ਨੇ ਸ਼ੈਲਟਰ ਇਨ ਪਲੇਸ ਦੇ ਆਦੇਸ਼ ਦੇ ਦਿੱਤੇ ਆ। ਕੋਈ ਪੁੱਛ ਰਿਹਾ ਸੋਲਾਨੋ ਕਾਉਂਟੀ, ਅਜੇ ਤੱਕ ਉਹਨਾਂ ਦੇ ਦੁਆਰਾ ਜਿਹੜੀ ਕਿਸੇ ਤਰੀਕੇ ਦੀ ਜਾਣਕਾਰੀ ਨਹੀਂ ਹੈਗੀ। ਸੈਕਰਾਮੈਂਟੋ ਕਾਉਂਟੀ, ਡੇਵਿਸ ਤੇ ਮੈਂਟੀਕਾ ਦੇ ਜਿਹੜੇ ਸ਼ਹਿਰ ਆ ਉਹਨਾਂ ਨੇ ਡਾਇਰੈਕਟਿਵ ਜਾਰੀ ਕੀਤਾ। ਉਹਨਾਂ ਦੇ ਵੱਲੋਂ ਅਜੇ ਆਦੇਸ਼ ਨਹੀਂ ਆ, ਪਰ ਉਹਨਾਂ ਨੇ ਇਹ ਆਖਿਆ ਆ ਵੀ ਤੁਸੀਂ ਭਾਈ ਆਪਣੇ ਘਰਾਂ ਦੇ ਵਿੱਚ ਹੀ ਰਹੋ, ਬਾਹਰ ਜਿਹੜਾ ਉਹ ਘੱਟ ਇੱਕ ਹਿਸਾਬ ਦੇ ਨਾਲ ਨਿਕਲੋ। ਸੈਕਰਾਮੈਂਟੋ ਤੋਂ ਇੱਕ ਜਿਹੜੀ ਖਤਰੇ ਵਾਲੀ ਗੱਲ ਹੋਰ ਆ, ਜਿਹੜੀ ਆਪਾਂ ਸਵੇਰੇ ਵੀ ਦੱਸਿਆ ਸੀਗਾ ਵੀ ਇੱਕ ਔਰਤ ਜਿਹੜੀ ਮਾਰੀ ਗਈ ਸੀ ਕਰੋਨਾ ਵਾਇਰਸ ਦੇ ਕਰਕੇ। ਕਹਿੰਦੇ ਆ ਉਸਨੇ ਰੀਸੈਂਟਲੀ ਇਹ ਜਿਹੜਾ ਖਦਸ਼ਾ ਹੈਗਾ ਵੀ ਜਦੋਂ ਕਰੋਨਾ ਵਾਇਰਸ ਤੋਂ ਪੀੜਤ ਸੀਗੀ ਉਸ ਟਾਈਮ ਦੇ ਉੱਤੇ ਉਸਨੇ ਚਰਚ ਦੇ ਵਿੱਚ ਉਹ ਅਟੈਂਡ ਉਸਨੂੰ ਕੀਤਾ ਸੀ, ਅਤੇ ਹੋ ਸਕਦਾ ਵੀ ਉਸਨੇ ਕਈ ਹੋਰ ਲੋਕਾਂ ਨੂੰ ਜਿਹੜਾ ਆ ਉਹ ਐਕਸਪੋਜ਼ ਕੀਤਾ ਹੋਵੇ ਕਰੋਨਾ ਵਾਇਰਸ ਨੂੰ ਜਿਹੜਾ ਉਹ ਲੈ ਕੇ। ਸੋ ਸੈਕਰਾਮੈਂਟੋ ਵਾਸਤੇ ਵੀ ਜਿਹੜੀ ਕਿਤੇ ਨਾ ਕਿਤੇ ਇਹ ਜਿਹੜੀ ਟੈਨਸ਼ਨ ਵਾਲੀ ਗੱਲ ਹੈਗੀ ਆ। ਯੋਲੋ ਕਾਉਂਟੀ, ਫਰੈਜ਼ਨੋ ਕਾਉਂਟੀ ਦੇ ਵਿੱਚ ਵੀ ਲਾਕਡਾਊਨ ਦੇ ਆਦੇਸ਼ ਜਿਹੜੇ ਉਹ ਨਹੀਂ ਹੈਗੇ, ਪਰ ਜਿਹੜੇ ਲੋਕ ਉਹੀ ਆਖ ਰਹੇ ਨੇ 10 ਤੋਂ ਵੱਧ ਦੀਆਂ ਜਿਹੜੀਆਂ ਗੈਦਰਿੰਗਸ ਆ, ਜਿਹੜੇ ਹੈਲਥ ਅਫੀਸ਼ੀਅਲਸ ਆ, ਇਨਫੈਕਟ ਰਾਸ਼ਟਰਪਤੀ ਟਰੰਪ ਨੇ ਬਾਰ-ਬਾਰ ਇਸ ਦੇ ਬਾਰੇ ਜਿਹੜਾ ਉਹ ਆਖਿਆ ਆ ਵੀ 10 ਤੋਂ ਵੱਧ ਦੀਆਂ ਗੈਦਰਿੰਗਸ ਜਿਹੜੀਆਂ ਉਹ ਨਾ ਕੀਤੀਆਂ ਜਾਣ। ਅਤੇ ਜਿਹੜਾ ਮੈਂ ਆਲਰੇਡੀ ਦੱਸਿਆ ਵੀ ਇਹਨਾਂ ਜਿਹੜੀ ਸੈਕਰਾਮੈਂਟੋ ਕਾਉਂਟੀ ਆ ਜਾਂ ਇਸ ਦੇ ਨਾਲ ਜਿਹੜੀਆਂ ਨਜ਼ਦੀਕ ਜਿਹੜੀਆਂ ਉਹ ਕਾਉਂਟੀਆਂ ਆ ਉਹਨਾਂ ਨੇ ਡਾਇਰੈਕਟਿਵ ਆ, ਉਹਨਾਂ ਨੇ ਇੱਕ ਹਿਸਾਬ ਦੇ ਨਾਲ ਬੜੀ ਜ਼ੋਰਦਾਰ ਅਪੀਲ ਕੀਤੀ ਹੈ ਸਾਰੇ ਲੋਕਾਂ ਨੂੰ ਵੀ ਘਰਾਂ ਦੇ ਵਿੱਚ ਰਹੋ, ਪਰ ਆਦੇਸ਼ ਨਹੀਂ ਜਾਰੀ ਕੀਤਾ ਜਿੱਦਾਂ ਬਾਕੀ 7 ਕਾਉਂਟੀਜ਼ ਦੇ ਵਿੱਚ। ਅਤੇ ਅੱਜ ਸਨੋਮਾ ਕਾਉਂਟੀ ਵਾਲਿਆਂ ਨੇ ਵੀ ਇਹ ਆਦੇਸ਼ ਜਾਰੀ ਕਰ ਦਿੱਤੇ ਆ ਵੀ ਇਹ ਲਾਕਡਾਊਨ ਆ, ਸਿਰਫ ਤੇ ਸਿਰਫ ਅਸੈਂਸ਼ੀਅਲ ਬਿਜ਼ਨਸ ਹੀ ਜਿਹੜਾ ਉਹ ਖੁੱਲ੍ਹਾ ਰਹੇਗਾ। ਨਿਊਯਾਰਕ ਦੇ ਮੇਅਰ ਜਿਹੜੇ ਮਾਰਕੀਓ ਜਿਹੜੇ ਕੋਮੋ ਹੈਗੇ, ਐਂਡਰਿਓ ਕੋਮੋ, ਉਹ ਵੀ ਇਹ ਸੋਚ ਰਹੇ ਹੈਗੇ ਆ ਸ਼ਟਡਾਊਨ ਕਰਨ ਲਈ। ਹੁਣੇ ਜਿਹੜੀ ਡਿਫੈਂਸ ਸੈਕਟਰੀ ਆ ਮਾਰਕ ਐਸਪਰ, ਉਹਨਾਂ ਨੇ ਜਿਹੜਾ ਸਟੇਟਮੈਂਟ ਦਿੱਤੀ ਹੈਗੀ ਆ ਵੀ ਆਰਮੀ ਕਾਰਪਸ ਆਫ ਇੰਜੀਨੀਅਰ ਸਭ ਤੋਂ ਪਹਿਲਾਂ ਆਪਾਂ ਨਿਊਯਾਰਕ ਦੇ ਵਿੱਚ ਲਾਵਾਂਗੇ, ਕਿਉਂਕਿ ਨਿਊਯਾਰਕ 'ਚ ਵੀ ਬਹੁਤ ਜਲਦੀ ਜਿਹੜੀ ਕਰੋਨਾ ਵਾਇਰਸ ਫੈਲ ਰਹੀ ਹੈਗੀ ਆ, ਕਿਉਂਕਿ ਉੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਆ, ਹਾਈ ਰਾਈਜ਼ ਬਿਲਡਿੰਗ ਹੈਗੀਆਂ। ਸੋ ਲੋਕਾਂ ਨੂੰ ਕਰੋਨਾ ਵਾਇਰਸ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਸੋ ਸਵੇਰੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀ ਆਰਮੀ ਕਾਰਪਸ ਆਫ ਇੰਜੀਨੀਅਰ ਬਿਲਕੁਲ ਤਿਆਰ ਆ। ਸੋ ਹੁਣ ਡਿਫੈਂਸ ਸੈਕਟਰੀ ਨੇ ਕਿਹਾ ਸਭ ਤੋਂ ਪਹਿਲਾਂ ਨਿਊਯਾਰਕ ਨੂੰ ਜੇ ਜ਼ਰੂਰਤ ਹੋਈ ਅਸੀਂ ਉੱਥੇ ਜਿਹੜੇ ਮੇਕ ਸ਼ਿਫਟ ਹੌਸਪੀਟਲਸ ਆ ਉਹ ਸਭ ਤੋਂ ਪਹਿਲਾਂ ਉੱਥੇ ਬਣਾਵਾਂਗੇ ਜੀ। ਅਤੇ ਇਹਦੇ ਵਿੱਚ ਜਿਹੜੀ ਜ਼ਰੂਰ ਜ਼ਿਕਰ ਕਰਨ ਵਾਲੀ ਜਿਹੜੀ ਗੱਲ ਬਣਦੀ ਆ, ਕਾਰਨ ਉਸ ਦੇ ਵਿੱਚ ਇਹ ਵੀ ਹੈਗਾ ਹਰਜੋਤ ਸਿੰਘ ਜੀ ਵੀ ਇਸ ਟਾਈਮ ਕੈਲੀਫੋਰਨੀਆ ਤੋਂ ਵੱਧ ਜਿਹੜੇ ਕੇਸ ਆ ਉਹ ਇਸ ਟਾਈਮ ਨਿਊਯਾਰਕ ਦੇ ਵਿੱਚ ਸਾਹਮਣੇ ਨਜ਼ਰ ਆ ਰਹੇ ਨੇ। ਸੋ ਕਾਫੀ ਜਿਹੜੇ ਉਹਨਾਂ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਆ। ਜਿਹੜੀ ਜੌਨ ਹੌਪਕਿੰਸ ਦੇ ਦੁਆਰਾ ਇੱਕ ਵਿਸ਼ੇਸ਼ ਤੌਰ ਦੇ ਉੱਤੇ ਦੱਸੇ ਜਾਵੇ, ਇੱਥੇ 5800 ਦੱਸ ਰਹੇ ਨੇ ਬਹੁਤ ਸਾਰੇ, ਪਰ ਇੱਕ ਜਿਹੜੇ ਗਲੋਬਲ ਲੈਵਲ ਦੇ ਉੱਤੇ ਸਾਰੇ ਜਾਣੇ ਚੈੱਕ ਕਰ ਰਹੇ ਉਸ ਦੇ ਵਿੱਚ 6400 ਕੇਸ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਦੱਸੇ ਗਏ ਨੇ, 6400 ਤੋਂ ਵੱਧ, ਅਤੇ 108 ਮੌਤਾਂ ਜਿਹੜੀਆਂ ਹੋਈਆਂ ਨੇ।
ਇਸ ਦੇ ਵਿੱਚੋਂ ਹਾਲ ਦੀ ਘੜੀ ਅਮਰੀਕਾ ਦੇ ਵਿੱਚ 17 ਜਣੇ ਰਿਕਵਰ ਵੀ ਕਰ ਚੁੱਕੇ ਨੇ। ਇਹ ਵੀ ਇੱਕ ਜਿਹੜੀ ਗੁੱਡ ਨਿਊਜ਼ ਆ। ਹੋ ਸਕਦਾ ਵੀ ਇਹ ਨੰਬਰ ਜਿਹੜਾ ਇਸ ਦੇ ਵਿੱਚ ਉਹ ਵੱਧ ਵੀ ਜਿਹੜਾ ਹੋ ਜਾਵੇ। ਸਭ ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਹਰਜੋਤ ਸਿੰਘ ਜੀ ਵਾਸ਼ਿੰਗਟਨ ਦੇ ਵਿੱਚ 55 ਮੌਤਾਂ ਹੋਈਆਂ ਨੇ। 13 ਮੌਤਾਂ ਨਿਊਯਾਰਕ ਦੇ ਵਿੱਚ ਆਲਰੇਡੀ ਹੋ ਚੁੱਕੀਆਂ ਨੇ। 12 ਮੌਤਾਂ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ, 6 ਮੌਤਾਂ ਫਲੋਰੀਡਾ 'ਚ, 4 ਮੌਤਾਂ ਲੂਜ਼ੀਆਨਾ 'ਚ, 3 ਮੌਤਾਂ ਨਿਊ ਜਰਸੀ 'ਚ, 2 ਕੋਲੋਰਾਡੋ, 2 ਇੰਡੀਆਨਾ, 2 ਵਰਜੀਨੀਆ, 1 ਜਾਰਜੀਆ, ਇਲੀਨੋਇਸ, ਕੈਂਸਸ, ਕੈਂਟਕੀ, ਨਵਾਡਾ, ਓਰੇਗਨ, ਸਾਊਥ ਕੈਰੋਲੀਨਾ, ਸਾਊਥ ਡਕੋਟਾ। ਬਾਕੀ ਸਾਰੇ ਹੀ ਸੂਬਿਆਂ ਦੇ ਵਿੱਚ ਬੇਸਿਕਲੀ ਇੱਕ ਮੌਤ ਜਿਹੜੇ ਕਈ ਥਾਵਾਂ ਦੇ ਉੱਤੇ ਸਾਊਥ ਜਿੱਦਾਂ ਦੱਸਿਆ ਸਾਊਥ ਡਕੋਟਾ, ਟੈਕਸਸ, ਸਾਊਥ ਕੈਰੋਲੀਨਾ, ਇਹਨਾਂ ਦੇ ਵਿੱਚ ਇੱਕ ਮੌਤ ਜਿਹੜੀ ਆ ਉਹ ਹੋਈ ਹੈਗੀ ਆ। ਓਵਰਆਲ ਜੇ ਵਿਸ਼ਵ ਦੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜਿਹੜੀ ਉਹ ਗੱਲ ਕਰਦੇ ਜਾਈਏ ਤਾਂ 1 ਲੱਖ ਤੋਂ ਵੱਧ ਜਿਹੜੇ ਕੇਸ ਆ ਤਕਰੀਬਨ ਮਾਫੀ ਚਾਹੁੰਦਾ 2 ਲੱਖ ਦੇ ਤਕਰੀਬਨ ਜਿਹੜੇ ਕੇਸ ਆ ਉਸ ਦੇ ਇਰਦ ਗਿਰਦ ਪਹੁੰਚ ਚੁੱਕੇ ਆ। 1,97,000 ਕੁੱਲ ਜਿਹੜੇ ਕੇਸ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ ਇਸ ਮੌਕੇ ਮਰਨ ਵਾਲਿਆਂ ਦੀ ਸੰਖਿਆ ਪੂਰੇ ਵਿਸ਼ਵ ਦੇ ਵਿੱਚ ਜਿਹੜੇ 7,916 ਤਕਰੀਬਨ 8,000 ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ। ਇੱਕ ਜਿਹੜਾ ਇਸ ਦੇ ਵਿੱਚ ਪ੍ਰੋਮਿਸਿੰਗ ਆંકੜਾ ਜਿਹੜਾ ਇਹ ਹੈਗਾ ਆ 81,000 ਤੋਂ ਵੱਧ ਲੋਕ ਇਸ ਕਰੋਨਾ ਵਾਇਰਸ ਤੋਂ ਰਿਕਵਰ ਜਿਹੜੇ ਆ ਉਹ ਜ਼ਰੂਰ ਕਰ ਚੁੱਕੇ ਹੋਏ ਨੇ। ਇਹ ਜ਼ਰੂਰ ਆਪਾਂ ਜਿਹੜਾ ਬਾਰ-ਬਾਰ ਇਸ ਦੇ ਵਿੱਚ ਦੱਸਦੇ ਜਾਈਏ ਵੀ ਜਿਹੜੇ ਜਿੰਨੇ ਲੋਕ ਉੱਥੇ ਲੋਕਾਂ ਨੂੰ ਹੋ ਰਿਹਾ ਆ, ਨਾਲ ਦੇ ਨਾਲ ਲੋਕ ਜਿਹੜੇ ਰਿਕਵਰ ਕਰਨ ਦੇ ਵਿੱਚ ਵੀ ਕਾਮਯਾਬ ਜਿਹੜੇ ਉਹ ਜ਼ਰੂਰ ਹੋ ਰਹੇ ਨੇ। ਇਹ ਇੱਕ ਚੰਗੀ ਜਿਹੜੀ ਉਹ ਗੱਲ ਹੈਗੀ ਆ। ਸੋ ਸਾਰਿਆਂ ਨੂੰ ਇਸ ਦੇ ਵੱਲ ਵੀ ਜਿਹੜੀ ਨਜ਼ਰ ਆ ਉਹ ਜ਼ਰੂਰ ਰੱਖਣੀ ਚਾਹੀਦੀ ਆ। ਅਤੇ ਆਪਾਂ ਬਾਰ-ਬਾਰ ਜੇ ਦੱਸਦੇ ਜਾਈਏ ਚਾਹੇ ਜੋ ਮਰਜ਼ੀ ਜਿੱਦਾਂ ਮਰਜ਼ੀ ਕੋਈ ਕਹੀ ਜਾਵੇ, ਸਪਲਾਈ ਜਿਹੜੀ ਆ ਉਹ ਲਗਾਤਾਰ ਹੈਗੀ ਆ। ਐਵੇਂ ਵਾਧੂ ਚੀਜ਼ਾਂ ਜਿਹੜੀਆਂ ਆ ਉਹ ਬਾਰ-ਬਾਰ ਜਿਹੜੀਆਂ ਉਹ ਨਾ ਖਰੀਦੀਆਂ ਜਾਣ। ਜਿੰਨੀਆਂ ਚੀਜ਼ਾਂ ਚਾਹੀਦੀਆਂ ਓਨੀਆਂ ਹੀ ਖਰੀਦੋ। ਇਸ ਤੋਂ ਵੱਧ ਜੇ ਖਰੀਦੋਗੇ ਤਾਂ ਫਿਰ ਤੁਹਾਡੇ ਲਈ ਵੀ ਅਤੇ ਜਿਨ੍ਹਾਂ ਨੂੰ ਜ਼ਰੂਰਤਾਂ ਨੂੰ ਚਾਹੀਦੀ ਹੈਗੀ ਆ ਉਹਨਾਂ ਨੂੰ ਵਾਸਤੇ ਵੀ ਜਿਹੜੀ ਇੱਕ ਪ੍ਰੋਬਲਮ ਜਿਹੜੀ ਉਹ ਫਿਰ ਬਣ ਸਕਦੀ ਹੈਗੀ ਆ। ਸੈਕਟਰੀ ਆਫ ਡਿਫੈਂਸ ਜਿਹੜੇ ਮਾਰਕ ਐਸਪਰ ਆ ਉਹਨਾਂ ਨੇ ਇਹ ਕਿਹਾ ਵੀ ਪੈਂਟਾਗਨ ਦੇ ਕੋਲ ਰਾਈਟ ਨਾਓ 2000 ਦੇ ਕਰੀਬ ਡਿਪਲੋਏਬਲ ਜਿਹੜੇ ਹੈਗੇ ਆ ਵੈਂਟੀਲੇਟਰਸ ਹੈਗੇ ਆ, ਮਸ਼ੀਨਸ ਹੈਗੀਆਂ ਵੈਂਟੀਲੇਟਰ, ਅਤੇ 5 ਲੱਖ ਦੇ ਕਰੀਬ ਜਿਹੜੇ ਹੈਗੇ 5 ਮਿਲੀਅਨ ਦੇ ਕਰੀਬ ਰੈਸਪੀਰੇਟਰ ਮਾਸਕਸ ਹੈਗੇ ਆ। ਸੋ ਉਹ ਕਹਿੰਦੇ ਵੀ ਇਮੀਡੀਏਟਲੀ ਅਸੀਂ ਜਿਹੜੀ ਡਿਪਾਰਟਮੈਂਟ ਆਫ ਹੈਲਥ ਅਤੇ ਹਿਊਮਨ ਸਰਵਿਸਿਜ਼ ਆ ਉਹਨਾਂ ਦੇ ਲਈ ਰੈਡੀ ਰੱਖੇ ਹੋਏ ਹੈਗੇ ਆ। ਅਤੇ ਨਾਲ ਦੀ ਨਾਲ ਉਹਨਾਂ ਨੇ ਡਿਫਰੈਂਟ ਸਟੇਟਸ ਨੂੰ ਕਿਹਾ ਜਿੱਥੋਂ ਵੀ ਤੁਹਾਨੂੰ ਇਹ ਸਮਾਨ ਮਿਲਦਾ ਹੈ ਉਹ ਲੈ ਲਓ। ਹੁਣ ਤੱਕ 1,83,000 ਲੋਕ ਪੂਰੀ ਦੁਨੀਆ 'ਚ ਇਨਫੈਕਟ ਹੋ ਚੁੱਕੇ ਹੈਗੇ ਆ। 7167 ਦੇ ਕਰੀਬ ਜਿਹੜੀਆਂ 7900 ਦੇ ਕਰੀਬ ਮੌਤਾਂ ਹੋ ਚੁੱਕੀਆਂ ਹੈਗੀਆਂ ਜੀ। ਸੋ ਬਿਲਕੁਲ ਸੋ ਇਹ ਕੁਛ ਜਿਹੜਾ ਉਹ ਚੱਲ ਰਿਹਾ ਆ। ਅਤੇ ਵੱਡੇ ਜਿਹੜੇ ਚੀਜ਼ਾਂ ਆ ਉਹ ਇਸ ਕਰੋਨਾ ਵਾਇਰਸ ਦੀ ਭੇਂਟ ਜਿਹੜੀਆਂ ਖਾਸ ਕਰਕੇ ਸਪੋਰਟਿੰਗ ਇਵੈਂਟਸ ਆ ਉਹ ਚੜ੍ਹਦੀਆਂ ਜਿਹੜੀਆਂ ਜਾ ਰਹੀਆਂ ਆ। ਇਸ ਦੇ ਵਿੱਚ ਜੇ ਮੈਂ ਹਰਜੋਤ ਸਿੰਘ ਜੀ ਆਪਾਂ ਦੱਸਦੇ ਜਾਈਏ ਤਾਂ ਜਿਹੜਾ ਯੂਰੋ 2020 ਹੋਣਾ ਸੀਗਾ ਅਤੇ ਕੋਪਾ ਅਮਰੀਕਾ ਦੇ ਜਿਹੜੇ ਸੌਕਰ ਦੇ ਜਿਹੜੇ ਸੀਗੇ ਟੂਰਨਾਮੈਂਟ ਉਹਨਾਂ ਦੇ ਬਾਰੇ ਖਦਸ਼ਾ ਆ ਵੀ ਉਹ 2021 ਅਗਲੇ ਸਾਲ ਦੇ ਵਿੱਚ ਉਹਨਾਂ ਨੂੰ ਪੁਸ਼ ਬੈਕ ਕੀਤਾ ਜਾ ਰਿਹਾ ਆ। ਟੋਕੀਓ ਦਾ ਜਿਹੜਾ ਓਲੰਪਿਕ ਕਮੇਟੀ ਦਾ ਡਿਪਟੀ ਹੈੱਡ ਹੈਗਾ ਆ ਉਸ ਨੂੰ ਵੀ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਨਿਕਲਿਆ ਆ। ਅਫਰੀਕਾ ਵੀ ਹੁਣ ਇਸ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆ ਰਿਹਾ ਆ। 450 ਕੇਸ ਕਨਫਰਮਡ ਕੇਸ ਜਿਹੜੇ ਅਫਰੀਕਾ ਦੇ ਵਿੱਚ ਆ ਰਹੇ ਨੇ। ਲੈਟਿਨ ਅਮਰੀਕਨ ਜਿਹੜੀਆਂ ਕੰਟਰੀਜ਼ ਹੈਗੀਆਂ ਆ ਉਹਨਾਂ ਦੇ ਵਿੱਚ ਵੀ ਕਰਫਿਊ ਅਤੇ ਬਾਰਡਰਸ ਕਲੋਜ਼ ਕਰਨ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਆ। ਈਰਾਨ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ 1,000 ਦੇ ਕਰੀਬ ਪਹੁੰਚਣ ਵਾਲੀ ਆ। ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਟਲੀ ਦੇ ਵਿੱਚ ਬਹੁਤ ਜ਼ਿਆਦਾ ਬੁਰੇ ਹਾਲਾਤ ਜਿਹੜੇ ਇਸ ਦੇ ਕਰਕੇ ਜਿਹੜੇ ਉਹ ਬਣੇ ਪਏ ਨੇ। ਸੋ ਕਾਫੀ ਲੋਕ ਜਿਹੜੇ ਉਸ ਦੇ ਵਿੱਚ ਉੱਥੇ ਮਾਰੇ ਜਾ ਰਹੇ ਨੇ। 2500 ਜਿਹੜੀਆਂ ਉੱਥੇ ਮੌਤਾਂ ਇਟਲੀ ਦੇ ਵਿੱਚ ਹੁਣ ਤੱਕ ਹੋ ਚੁੱਕੀਆਂ ਨੇ। ਉੱਦਾਂ ਨਾਲ ਦੇ ਨਾਲ 3,000 ਲੋਕ ਜਿਹੜੇ ਇਸ ਦੇ ਵਿੱਚ ਰਿਕਵਰ ਵੀ ਕਰ ਚੁੱਕੇ ਹੋਏ ਨੇ। ਇਸੇ ਤਰੀਕੇ ਦੇ ਨਾਲ ਸਪੇਨ ਦੇ ਵਿੱਚ ਵੀ ਆંકੜਾ ਵੱਧ ਰਿਹਾ ਆ। 533 ਮੌਤਾਂ ਜਿਹੜੀਆਂ ਸਪੇਨ ਦੇ ਵਿੱਚ ਹੋ ਚੁੱਕੀਆਂ ਨੇ। ਜਰਮਨੀ ਦੇ ਵਿੱਚ 24 ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ। ਫਰਾਂਸ ਦੇ ਵਿੱਚ ਅਚਨਚੇਤੇ ਥੋੜ੍ਹੇ ਹੀ ਚਿਰ ਦੇ ਵਿੱਚ ਤਕਰੀਬਨ 150 ਮੌਤ ਜਿਹੜੀ ਆ ਉੱਥੇ ਹੋ ਚੁੱਕੀ ਹੋਈ ਆ। ਇਸ ਤਰੀਕੇ ਦੇ ਨਾਲ ਦੇਖਿਆ ਜਾਵੇ ਸਵਿਟਜ਼ਰਲੈਂਡ ਦੇ ਵਿੱਚ 27 ਮੌਤਾਂ, UK ਦੇ ਵਿੱਚ 56 ਅਤੇ ਹੋਰ ਨੀਦਰਲੈਂਡ ਦੇ ਵਿੱਚ ਵੀ 43। ਯੂਰਪ ਇੱਕ ਇਸ ਪੈਂਡੈਮਿਕ ਦਾ ਹੁਣ ਐਪੀ ਸੈਂਟਰ ਯਾਨੀ ਕਿ ਧੁਰਾ ਜਿਹੜਾ ਆ ਉਹ ਕਿਤੇ ਨਾ ਕਿਤੇ ਬਣਦਾ ਜਾ ਰਿਹਾ ਆ, ਜਿਸ ਤੋਂ ਜਿਹੜੇ ਕਾਫੀ ਜਿਹੜੇ ਲੋਕ ਆ ਉਹ ਚਿੰਤਤ ਵੀ ਹੈਗੇ ਨੇ। ਅਤੇ ਇੱਕ ਜਿਹੜੀ ਚੀਜ਼ ਦੱਸ ਜਾਈਏ ਵੀ ਜਿਹੜੇ ਹੈਲਥ ਡਿਪਾਰਟਮੈਂਟ ਆ
ਉਹਨਾਂ ਦੇ ਦੁਆਰਾ ਜਿਹੜੇ ਹੈਲਥ ਸੈਂਟਰਸ ਆ ਉਹ ਬਣਾਏ ਗਏ ਨੇ, ਜਿੱਥੇ ਕਹਿੰਦੇ ਆ ਵੀ ਤੁਸੀਂ ਕੋਵਿਡ-19 ਕਰੋਨਾ ਵਾਇਰਸ ਦੀ ਜਿਹੜੇ ਟੈਸਟ ਜਿਹੜੇ ਕਿਟਸ ਆ ਉਸ ਦੀ ਅਵੇਲੇਬਿਲਟੀ ਦੇ ਨਾਲ ਜਿਹੜੀ ਸਕਰੀਨਿੰਗ ਅਤੇ ਟੈਸਟਿੰਗ ਜਿਹੜੀ ਉੱਥੋਂ ਤੁਸੀਂ ਕਰਵਾ ਸਕਦੇ ਹੋ। ਸੋ ਤੁਸੀਂ ਆਪਣਾ ਨਜ਼ਦੀਕੀ ਹੈਲਥ ਸੈਂਟਰ ਆ ਉਹ ਇੱਕ ਜਿਹੜੀ ਵੈਬਸਾਈਟ ਆਪਾਂ ਰੀਸੈਂਟਲੀ ਮੈਂ ਸ਼ੇਅਰ ਕੀਤੀ ਆਪਣੇ ਫੇਸਬੁੱਕ ਦੇ ਉੱਤੇ, ਉਸ ਦੇ ਉੱਤੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ, ਉੱਥੇ ਤੁਸੀਂ ਜਾ ਕੇ ਜਿਹੜਾ ਹੈ ਆਪਣੇ ਆਪ ਉੱਥੇ ਜਾ ਕੇ ਤੁਸੀਂ ਉਸ ਨੂੰ ਫਾਈਂਡ ਕਰ ਸਕਦੇ ਆ। ਆਪਣਾ ਜਿਹੜਾ ਜ਼ਿਪ ਕੋਡ ਤੁਸੀਂ ਪਾਉਣਾ ਆ ਅਤੇ ਜ਼ਿਪ ਕੋਡ ਤੋਂ ਬਾਅਦ ਦੇ ਵਿੱਚ ਉਹ ਤੁਹਾਡੇ ਨਜ਼ਦੀਕੀ ਕਿਹੜੇ ਹੈਗੇ ਆ ਉਸ ਨੂੰ ਪਾ ਦਿੱਤੇ ਜਾਣਗੇ। ਪਰ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਗੱਲ ਜਿਹੜੀ ਸਾਹਮਣੇ ਆ ਰਹੀ ਆ ਵੀ ਕਰੋਨਾ ਵਾਇਰਸ ਦੇ ਕੈਲੀਫੋਰਨੀਆ ਦੇ ਵਿੱਚ ਟੈਸਟਿੰਗ ਕਿਟਸ ਬਹੁਤ ਘੱਟ ਅਵੇਲੇਬਲ ਨੇ, ਲੋਕ ਬਹੁਤ ਇਸ ਦੇ ਕਰਕੇ ਪਰੇਸ਼ਾਨ ਨੇ। ਪਿਛਲੇ ਕਈ ਦਿਨਾਂ ਤੋਂ ਆਪਾਂ ਫੈਡਰਲ ਲੈਵਲ ਦੇ ਉੱਤੋਂ ਇਸ ਦੀ ਚਰਚਾ ਜਿਹੜੀ ਉਹ ਸੁਣ ਰਹੇ ਹੈਗੇ ਆ। ਅੱਜ ਵੀ ਜਿਹੜੇ ਗੈਵਿਨ ਨਿਊਸਮ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਉਹੀ ਗੱਲ ਹੈਗੀ ਆ, ਇੱਕ ਹਿਸਾਬ ਦੇ ਨਾਲ ਟੈਸਟਿੰਗ ਕਿਟ ਦਾ ਅੱਧਾ ਸਮਾਨ ਹੈਗਾ, ਅੱਧਾ ਜਿਹੜਾ ਸਾਨੂੰ ਅਜੇ ਫੈਡਰਲ ਜਿਹੜੀ CDC ਤੋਂ ਜਿਹੜਾ ਮਿਲਣਾ ਸੀ ਉਹ ਅਜੇ ਤੱਕ ਮਿਲਿਆ ਨਹੀਂ ਹੈਗਾ, ਜਿਸ ਕਰਕੇ ਟੈਸਟਿੰਗ ਦਾ ਕੰਮ ਬਹੁਤ ਹੀ ਜ਼ਿਆਦਾ ਰੁਕਿਆ ਪਿਆ ਹੈਗਾ ਆ। ਸੋ ਲੋਕ ਇਸ ਕਰਕੇ ਖਾਸੇ ਜਿਹੜੇ ਪਰੇਸ਼ਾਨ ਨੇ। ਕਈਆਂ ਨੇ ਤਾਂ ਜਿਹੜੇ ਇਹ ਜਿਹੜੇ ਕਹਿ ਲਓ ਵੀ ਮੈਸੇਜਸ ਪਾਏ ਨੇ, ਕਹਿੰਦੇ ਵੀ ਅਸੀਂ ਬਿਮਾਰ ਸੀ, ਅਸੀਂ ਤਾਂ ਆਪਣੇ ਹਸਪਤਾਲ ਵਾਲਿਆਂ ਨੂੰ ਆਖ ਰਹੇ ਹਾਂ, ਪਰ ਫਿਰ ਵੀ ਸਾਡੀ ਜਿਹੜੀ ਟੈਸਟਿੰਗ ਆ ਉਹ ਨਹੀਂ ਕੀਤੀ ਜਾ ਰਹੀ। ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਆ ਵੀ ਇਹ ਕਰੋਨਾ ਵਾਇਰਸ ਦੀ ਟੈਸਟਿੰਗ ਵੀ ਹਾਲ ਦੀ ਘੜੀ ਅਮੀਰਾਂ ਨੂੰ ਹੀ ਅਵੇਲੇਬਲ ਹੈਗੀ ਆ। ਜੀ, ਅਗਲੀ ਖਬਰ ਇਹ ਆ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਅਤੇ ਕਾਂਗਰਸ ਜਿਹੜੇ ਆਲਮੋਸਟ ਜਿਹੜਾ ਨਵਾਂ ਉਹਨਾਂ ਨੇ ਰੈਸਕਿਊ ਪੈਕੇਜ ਹੈਗਾ ਉਹਦੇ ਸਾਈਨ ਅਪ ਉਹਨੂੰ ਪਾਸ ਕਰਨ ਦੇ ਲਗਭਗ ਕਹਿੰਦੇ ਲਾਗੇ ਪਹੁੰਚ ਚੁੱਕੇ ਹੈਗੇ ਆ। 1.5 ਟ੍ਰਿਲੀਅਨ ਡਾਲਰ ਦਾ ਇਹ ਜਿਹੜਾ ਪੈਕੇਜ ਹੋਊਗਾ ਅਤੇ ਇਹਦੇ 'ਚ ਸ਼ਾਰਟ ਟਰਮ ਲੋਨਸ ਟੂ ਬੈਂਕਸ ਇਹ ਵੀ ਜਿਹੜੇ ਹੋਣਗੇ। ਇਕਨੋਮਿਕ ਪੈਕੇਜ ਦੇ ਵਿੱਚ ਪੇਡ ਸਿਕ ਲੀਵ ਅਤੇ ਫ੍ਰੀ ਵਾਇਰਸ ਟੈਸਟਿੰਗ ਇਹ ਜਿਹੜਾ ਇਨਕਲੂਡ ਕੀਤਾ ਜਾ ਰਿਹਾ ਹੈਗਾ। ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਜਿਹੜੇ ਆ ਉਹਨਾਂ ਨੇ ਕੁਛ ਸਮਾਂ ਪਹਿਲਾਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ, ਜਿਹਦੇ ਵਿੱਚ ਇਹ ਕਿਹਾ ਵੀ ਸੈਨ ਫਰਾਂਸਿਸਕੋ ਦੇ ਸਮਾਲ ਬਿਜ਼ਨਸ ਜਿਹੜੇ ਆ ਉਹ ਬਹੁਤ ਜ਼ਿਆਦਾ ਹਿੱਟ ਹੋਏ ਹੈਗੇ ਆ। ਉਹਨਾਂ ਨੂੰ ਉਹਨਾਂ ਦੇ ਟੈਕਸਸ ਅਤੇ ਲਾਇਸੈਂਸ ਫੀਸ ਜਿਹੜੀ ਆ ਉਹ 2021 ਤੱਕ ਜਿਹੜੀ ਐਕਸਟੈਂਡ ਕਰ ਦਿੱਤੀ ਆ ਸੈਨ ਫਰਾਂਸਿਸਕੋ ਨੇ ਕੋਵਿਡ-19 ਨੂੰ ਲੈ ਕੇ। ਅਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਸਮਾਲ ਬਿਜ਼ਨਸਿਸ ਆ ਉਹਨਾਂ ਨੂੰ ਸਪੋਰਟ ਕਰੋ। ਇੱਕ ਉਹਨਾਂ ਨੇ ਹੋਰ ਬੇਨਤੀ ਕੀਤੀ ਆ ਵੀ ਜਿਹੜੇ RNs ਹੈਗੇ ਆ, ਰਜਿਸਟਰਡ ਨਰਸਿਸ ਆ, ਉਹ ਔਨ ਦਾ ਸਪੌਟ ਜਿਹੜੇ ਕੁਆਲੀਫਾਈਡ ਆ ਉਹਨਾਂ ਨੂੰ ਸਿਟੀ ਆਫ ਸੈਨ ਫਰਾਂਸਿਸਕੋ ਹਾਇਰ ਕਰੂਗੀ। ਯੂਜ਼ਲੀ ਕੀ ਹੁੰਦਾ ਜਦੋਂ ਤੁਸੀਂ ਗਵਰਨਮੈਂਟ ਦੀ ਜੋਬ ਅਪਲਾਈ ਕਰਦੇ ਆ 5-6 ਮਹੀਨੇ ਤੱਕ ਜਿਹੜੇ ਲੱਗ ਜਾਂਦੇ ਹੈਗੇ ਆ। ਸੋ ਰਿਲੈਕਸੇਸ਼ਨ ਜਿਹੜੀ ਕੀਤੀ ਹੈ, ਉਹ ਨਹੀਂ ਕਿਹਾ ਵੀ ਅਸੀਂ ਸੇਮ ਡੇ ਹਾਇਰ ਕਰਾਂਗੇ। ਇੱਕ ਸੈਨ ਫਰਾਂਸਿਸਕੋ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ ਉੱਥੇ ਪਾਰਕਿੰਗ ਟਿਕਟਸ ਮਿਲਦੀਆਂ ਆ, ਅਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਵੱਧ ਤੋਂ ਵੱਧ ਟਰਾਈ ਕਰਾਂਗੇ ਕਿਉਂਕਿ ਲੋਕ ਹੁਣ ਕੰਮਾਂ 'ਤੇ ਨਹੀਂ ਜਾ ਰਹੇ, ਕਈਆਂ ਦੀਆਂ ਕਾਰਾਂ ਸੜਕਾਂ 'ਤੇ ਆ। ਜਦੋਂ ਉਹਨਾਂ ਨੇ ਨਾ ਜੇ ਸੈਨ ਫਰਾਂਸਿਸਕੋ ਜਾਓ ਬਹੁਤ ਵਾਰ ਲਿਖਿਆ ਹੁੰਦਾ ਵੀ ਇਸ ਦਿਨ ਤੁਸੀਂ ਕਾਰ ਪਾਰਕ ਨਹੀਂ ਕਰ ਸਕਦੇ, ਅਸੀਂ ਸਵੀਪਿੰਗ ਕਰਨੀ ਆ। ਸੋ ਉਹ ਪਾਰਕਿੰਗ ਟਿਕਟਸ ਨਾ ਦੇਣ ਤੋਂ ਜਿਹੜਾ ਉਹਨਾਂ ਨੇ ਜਿਹੜੇ ਉੱਥੇ ਪਾਰਕਿੰਗ ਦੇ ਪੁਲਿਸ ਆਫਿਸਰਸ ਉਹਨਾਂ ਨੂੰ ਕਿਹਾ ਹੈਗਾ। ਜੀ ਬਿਲਕੁਲ, ਕਈ ਜਣੇ ਹੁਣ ਜਿਹੜੇ ਟਰੱਕਰਸ ਆ ਉਹ ਪੁੱਛ ਰਹੇ ਨੇ ਵੀ ਭਾਈ ਹੁਣ ਇਹਨਾਂ ਨੇ ਤਾਂ ਰੈਸਟ ਏਰੀਏ ਵੀ ਬੰਦ ਕਰਤੇ, ਕਈ ਥਾਵਾਂ 'ਤੇ ਬਫੇ ਵੀ ਬੰਦ ਕਰਤੇ ਆ। ਟਰੱਕਰ ਜਿਹੜੇ ਰੋਡ ਦੇ ਉੱਤੇ ਆ ਉਹ ਵਿਚਾਰੇ ਕਿੱਥੇ ਜਾਣਗੇ, ਕੀ ਕੁਛ ਕਰਨਾ, ਕਿਉਂਕਿ ਨੇਚਰ ਕਾਲ ਵੀ ਆਉਂਦੀਆਂ ਅਤੇ ਉਹ ਜਿਹੜਾ ਕੰਮ ਜਿਹੜਾ ਉਹ ਕਿੱਦਾਂ ਹੋਊਗਾ। ਇਹ ਵੀ ਬੜੀ ਇੱਕ ਸਿਚੁਏਸ਼ਨ ਇਹਨਾਂ ਦੇ ਲਈ ਗੰਭੀਰ ਜਿਹੜੀ ਬਣੀ ਪਈ ਆ। ਇਹ ਵਾਕਿਆ ਜਿਹੜੀ ਜ਼ਿਕਰਯੋਗ ਗੱਲ ਹੈਗੀ ਆ। ਜੇ ਇੱਦਾਂ ਦੀਆਂ ਚੀਜ਼ਾਂ ਦਾ ਪ੍ਰਬੰਧ ਕਰ ਰਹੇ ਆ ਵੀ ਜਿਹੜੇ ਟਰੱਕਰਸ ਆ ਉਹ ਸਪਲਾਈ ਜਿਹੜੀ ਉਹ ਤੋਰੀ ਰੱਖਣ, ਸੋ ਉਹਨਾਂ ਦਾ ਵੀ ਜਿਹੜਾ ਧਿਆਨ ਰੱਖਣ ਦਾ ਫਰਜ਼ ਨਾਲ ਦੇ ਨਾਲ ਉਹਨਾਂ ਸਰਕਾਰਾਂ ਦਾ ਜਿੱਥੇ ਕਲੋਜ਼ ਡਾਊਨ ਕਰ ਰਹੇ ਆ ਉਹਨਾਂ ਨੂੰ ਕਰਨਾ ਜਿਹੜਾ ਉਹ ਜ਼ਰੂਰ ਚਾਹੀਦਾ ਹੈਗਾ ਆ। ਸੋ ਇਸ ਦੇ ਨਾਲ ਹੀ ਜਿਹੜਾ ਦੱਸਦੇ ਜਾਈਏ ਜਿਹੜੇ ਹਰਜੋਤ ਸਿੰਘ ਜੀ, ਹੋਬੋਕਨ ਸ਼ਹਿਰ ਆ ਜਿੱਥੇ ਇੱਕ ਸਿੱਖ ਰੀਸੈਂਟਲੀ ਜਿਹੜਾ ਮੇਅਰ ਬਣਿਆ ਸੀ ਰਵੀ ਭੱਲਾ, ਉਹਨਾਂ ਨੇ ਈਸਟ ਕੋਸਟ ਦੇ ਉੱਤੇ ਪਹਿਲਾ ਸ਼ਹਿਰ ਬਣਿਆ ਆ ਜਿਨ੍ਹਾਂ ਨੇ ਸੈਲਫ ਆਈਸੋਲੇਸ਼ਨ ਦਾ ਐਲਾਨ ਕੀਤਾ ਆ। ਉਹ ਕਹਿੰਦੇ ਵੀ ਮੈਂ ਆਪਣੇ ਸਾਰੇ ਹੀ ਸ਼ਹਿਰ ਦੇ ਨਾਗਰਿਕਾਂ ਨੂੰ ਬੇਨਤੀ ਕਰਦਾ ਆ ਵੀ ਆਪੋ ਆਪਣੇ ਘਰਾਂ ਦੇ ਵਿੱਚ ਹੀ ਜਿਹੜਾ ਆ ਉਹ ਰਿਹਾ ਜਾਵੇ, ਘਰਾਂ ਤੋਂ ਬਾਹਰ ਜਿਹੜਾ ਨਾ ਨਿਕਲੋ। ਘਰਾਂ ਤੋਂ ਬਾਹਰ ਨਿਕਲਣ ਦੇ ਨਾਲ ਜਿਹੜੀ ਜ਼ਰੂਰ ਪ੍ਰੋਬਲਮ ਆਊਗੀ। ਇਸ ਜਿਹੜਾ ਹਰਜੋਤ ਸਿੰਘ ਜੀ ਜੇ ਤੁਸੀਂ ਦੇਖੋ ਜਦੋਂ ਇਹ ਆਊਟਬ੍ਰੇਕ ਹੋ ਰਿਹਾ ਸੀ ਕਰੋਨਾ ਵਾਇਰਸ, ਖਾਸ ਕਰਕੇ ਜਿਹੜਾ ਰਾਈਟ ਵਿੰਗ ਮੀਡੀਆ ਜਿਹਦੇ ਵਿੱਚ ਮੋਸਟਲੀ ਫੌਕਸ ਹੀ ਸੀਗਾ, ਉਹ ਕਹਿ ਰਿਹਾ ਵੀ ਇਹ ਤਾਂ ਰਾਈਟ ਟਾਈਮ ਟੂ ਟਰੈਵਲ ਹੈਗਾ ਆ। ਇਹ ਤਾਂ ਜੀ ਜਿਹੜੀ ਆਪੋਜੀਸ਼ਨ ਪਾਰਟੀ ਵਾਲੇ ਜਿਹੜੇ ਉਹ ਚੀਜ਼ ਕਰ ਰਹੇ ਆ, ਜਾਣ ਬੁੱਝ ਕੇ ਡੈਮੋਕ੍ਰੇਟ ਹੋਕਸ ਹੈਗਾ ਆ। ਹੁਣ ਉਹਨਾਂ ਦੀ ਜਿਹੜੀ ਉਹਨਾਂ ਦੀ ਸ਼ਬਦਾਵਲੀ ਸੁਣ ਲਓ। ਹੁਣ ਸਾਰੇ ਜਣੇ ਚਿੰਤਾ ਦੇ ਵਿੱਚ ਆ ਕਿਉਂਕਿ ਫੈਲ ਇੰਨਾ ਕੁ ਜ਼ਿਆਦਾ ਜਿਹੜਾ ਇਹ ਜਾ ਰਿਹਾ ਹੈਗਾ ਅਮਰੀਕਾ ਦੇ ਵਿੱਚ, ਕਾਬੂ ਕਰਨਾ ਜਿਹੜਾ ਕਿਤੇ ਨਾ ਕਿਤੇ ਮੁਸ਼ਕਿਲ ਆ। ਰਾਸ਼ਟਰਪਤੀ ਟਰੰਪ ਵੀ ਡੈਮੋਕ੍ਰੇਟ ਹੋਕਸ ਤੋਂ ਲੈ ਕੇ ਹੁਣ
ਉਹ ਕਹਿੰਦੇ ਵੀ ਮੇਰੀ ਮੰਨੋ ਤਾਂ ਇਹ ਹੁਣ ਸਿਚੁਏਸ਼ਨ ਕਿਤੇ ਨਾ ਕਿਤੇ ਬੈਡ ਹੈਗੀ ਬਣੀ ਪਈ ਆ, ਨੈਸ਼ਨਲ ਐਮਰਜੈਂਸੀ ਤੱਕ ਦੀ ਜਿਹੜੀ ਨੌਬਤ ਆਈ ਆ। ਸੋ ਆਈ ਥਿੰਕ ਇਹ ਚੀਜ਼ਾਂ ਨੂੰ ਜਿਹੜਾ ਮੱਦੇਨਜ਼ਰ ਰੱਖਣਾ ਚਾਹੀਦਾ। ਹਾਂ, ਤੁਸੀਂ ਕਿਸੇ ਇੱਕ ਬੰਦੇ ਦੀ ਸਪੋਰਟ ਕਰਦੇ ਹੋ ਸਕਦੇ ਆ, ਪਰ ਜਿਹੜੀ ਪਬਲਿਕ ਸੇਫਟੀ ਦੇ ਬਾਰੇ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਗੱਲਾਂ ਚਰਚਾਵਾਂ ਜਿਹੜੀਆਂ ਕਰੋਗੇ ਤਾਂ ਉਹ ਜਿਹੜੇ ਲੋਕ ਤੁਹਾਨੂੰ ਮੰਨਦੇ ਨੇ, ਸੁਣਦੇ ਨੇ, ਤਾਂ ਫਿਰ ਉਹਨਾਂ ਦੇ ਮਨਾਂ ਦੇ ਉੱਤੇ ਜਿਹੜਾ ਪੁੱਠਾ ਅਸਰ ਹੁੰਦਾ ਅਤੇ ਹੁਣ ਜਿਹੜਾ ਕਾਬੂ ਬੇਕਾਬੂ ਜਿਹੜਾ ਆ ਕਿਤੇ ਨਾ ਕਿਤੇ ਬਣਦਾ ਜਾ ਰਿਹਾ ਆ। ਸੋ ਆਈ ਥਿੰਕ ਜਿਹੜੇ ਮੀਡੀਆ ਵਾਲੇ ਵੀ ਆ ਉਹਨਾਂ ਨੂੰ ਬਹੁਤ ਧਿਆਨ ਦੇ ਨਾਲ ਜਿਹੜੀਆਂ ਚੀਜ਼ਾਂ ਉਹ ਕਹਿਣੀਆਂ ਚਾਹੀਦੀਆਂ ਆ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ NBA ਦੇ ਲਈ ਵੀ ਬੈਡ ਨਿਊਜ਼ ਜਿਹੜੀ ਆਈ ਆ, ਇੱਕ ਟਾਈਮ ਦੇ ਉੱਤੇ ਵਾਰੀਅਰਸ ਦਾ ਜਿਹੜਾ ਮੇਨ ਪਲੇਅਰ ਕੈਵਿਨ ਡੁਰਾਂਟ ਜਿਹੜਾ ਹੁਣ ਨੈਟਸ ਦੇ ਲਈ ਖੇਲਦਾ ਆ, ਉਸ ਦੇ ਨਾਲ 3 ਹੋਰ ਨੈਟਸ ਦੇ ਪਲੇਅਰ NBA ਦੇ ਜਿਹੜੇ ਪਲੇਅਰ ਆ ਉਹਨਾਂ ਨੂੰ ਜਿਹੜਾ ਆ ਕਰੋਨਾ ਵਾਇਰਸ ਆ ਉਹ ਨਿਕਲਿਆ ਹੈਗਾ ਆ। ਸੋ ਇਹ ਵੀ ਇੱਕ ਉਹਨਾਂ ਦੇ ਲਈ ਬੈਡ ਖਬਰ ਆ। ਸ਼ਿਕਾਗੋ ਦਾ ਜਿਹੜਾ ਏਅਰਪੋਰਟ ਆ ਉਸ ਦਾ ਜਿਹੜਾ ਏਅਰ ਟਾਵਰ ਹੁੰਦਾ ਆ ਉਸ ਦੇ ਵਿੱਚ ਕਈ ਇੰਪਲੋਈਜ਼ ਨੂੰ ਜਿਹੜਾ ਕਰੋਨਾ ਵਾਇਰਸ ਪੋਜ਼ਿਟਿਵ ਟੈਸਟ ਪਾਇਆ ਗਿਆ, ਜਿਸ ਕਰਕੇ ਉੱਥੇ ਸ਼ਿਕਾਗੋ ਏਅਰਪੋਰਟ ਦਾ ਜਿਹੜਾ ਟਾਵਰ ਹੈਗਾ ਆ ਜਿੱਥੋਂ ਏਅਰ ਟ੍ਰੈਫਿਕ ਕੰਟਰੋਲ ਟਾਵਰ ਜਿਹੜਾ ਹੁੰਦਾ ਆ ਉਸ ਨੂੰ ਕੁਛ ਚਿਰ ਦੇ ਲਈ ਬਾਅਦ ਦੇ ਵਿੱਚ ਬੰਦ ਵੀ ਕਰਨਾ ਪਿਆ। ਫਰੈਜ਼ਨੋ ਤੇ ਕਲੋਵਿਸ ਦੀ ਖਬਰ ਇਹ ਆ ਰਹੀ ਆ ਵੀ ਉੱਥੋਂ ਦੇ ਰੈਸਟੋਰੈਂਟਸ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਵੀ ਆਪਣਾ ਜਿਹੜਾ ਡਾਈਨ ਇਨ ਹੈਗਾ ਆ, ਬੈਠ ਕੇ ਖਾਣ ਵਾਲਾ ਜਿਹੜੀਆਂ ਚੀਜ਼ਾਂ ਆ ਉਸ ਨੂੰ ਕਹਿੰਦੇ ਆ ਵੀ ਉਹ ਤੁਸੀਂ ਕਿਰਪਾ ਕਰਕੇ ਬੰਦ ਕਰ ਦਿੱਤਾ ਜਾਵੇ ਜੀ। ਸੋ ਜਿਸ ਤਰ੍ਹਾਂ ਬੇ ਏਰੀਆ ਦੇ ਵਿੱਚ ਬੰਦ ਹੋਇਆ ਆ ਜੀ। ਸੈਂਟਾ ਕਲਾਰਾ ਦੇ ਵਿੱਚ ਉੱਦਾਂ ਆਪਾਂ ਪਹਿਲਾਂ ਵੀ ਦੱਸਿਆ 5ਵੀਂ ਮੌਤ ਇਸ ਦੇ ਕਰਕੇ ਆਲਰੇਡੀ ਹੋ ਚੁੱਕੀ ਹੋਈ ਆ। ਸੋ ਅਲਾਮੀਡਾ ਕਾਉਂਟੀ ਨੇ ਜਿਹੜਾ ਟੈਸਲਾ ਦੇ ਬਾਰੇ ਬਹੁਤ ਸਾਰੇ ਸਵਾਲ ਆ ਰਹੇ ਸੀ ਆਪਾਂ ਨੂੰ ਵੀ ਕੀ ਉਹ ਚੱਲ ਰਹੀ ਆ ਜਾਂ ਬੰਦ ਆ। ਅਲਾਮੀਡਾ ਕਾਉਂਟੀ ਨੇ ਟੈਸਲਾ ਫੈਕਟਰੀ ਲਾਈਨ ਨੂੰ ਬੰਦ ਕਰਨ ਦਾ ਆਦੇਸ਼ ਜਿਹੜਾ ਉਹ ਦੇ ਦਿੱਤਾ ਆ। ਕਹਿੰਦੇ ਵੀ ਟੈਸਲਾ ਕਾਰਾਂ ਬਣਨੀਆਂ ਕੋਈ ਅਸੈਂਸ਼ੀਅਲ ਲਾਈਫ ਇਵੈਂਟ ਜਿਹੜਾ ਇਸ ਮੌਕੇ ਨਹੀਂ ਹੈਗਾ। ਸੋ ਇਸ ਲਈ ਜਿਹੜਾ ਇਹਨਾਂ ਨੂੰ ਬੰਦ ਕਰਨ ਦਾ ਜਿਹੜਾ ਉਹਨਾਂ ਨੇ ਫੈਸਲਾ ਲਿਆ। ਬਾਕੀ ਜਿਹੜੇ ਕੋਈ ਪੁੱਛ ਰਿਹਾ ਵੀ ਦਿੱਲੀ ਤੋਂ US ਨੂੰ ਆਉਣਾ ਸੇਫ ਆ, ਸੇਫਟੀ ਹੈਗੀ ਆ, ਪ੍ਰੀਕਾਸ਼ਨ ਜਿਹੜੇ ਤੁਹਾਨੂੰ ਲੈਣੇ ਪੈਣੇ। ਤੁਸੀਂ ਦੇਖੋ ਜਿਹੜੇ ਪ੍ਰੈਜ਼ੀਡੈਂਟ ਟਰੰਪ ਇਹ ਕਰ ਰਹੇ ਆ ਵੀ ਜਿੰਨੀ ਵੀ ਘੱਟ ਤੋਂ ਘੱਟ ਟਰੈਵਲ ਹੋਵੇ, ਅਨਨੈਸੈਸਰੀ ਟਰੈਵਲ ਨਾ ਹੋਵੇ, ਛੱਡ ਦਿਓ। ਸੋ ਟੈਸਲਾ ਦੇ 10,000 ਇੰਪਲਾਈ ਆ ਫਰੀਮਾਉਂਟ 'ਚ, ਸੋ ਉਹ ਬੰਦ ਨਹੀਂ ਕਰ ਰਹੇ ਸੀ। ਹੁਣ ਅਲਾਮੀਡਾ ਕਾਉਂਟੀ ਲੱਗਦਾ ਉਹਨਾਂ ਨੂੰ ਬੰਦ ਕਰਾਊਗੀ। ਜਿਹੜੇ ਵਾਈਸ ਪ੍ਰੈਜ਼ੀਡੈਂਟ ਪੈਂਸ ਹੈਗੇ ਆ ਉਹਨਾਂ ਨੇ ਇਹ ਵਾਰਨਿੰਗ ਦਿੱਤੀ ਆ ਵੀ ਜਿਹੜੀ ਕਰੋਨਾ ਵਾਇਰਸ ਆਊਟਬ੍ਰੇਕ ਆ ਇਹ ਜੁਲਾਈ ਤੱਕ ਜਿਹੜਾ ਚੱਲ ਜਾ ਸਕਦੀ ਹੈਗੀ ਆ। ਸੋ ਇਹ ਕਾਫੀ ਲੰਮਾ ਸਮਾਂ ਆ ਜਿਹੜਾ ਸਾਨੂੰ ਇੱਦਾਂ ਦੀ ਸਿਚੁਏਸ਼ਨ ਦੇਖਣੀ ਪਊਗੀ। ਤਾਂ ਹੀ ਕਰਕੇ ਜਿਹੜਾ $1 ਟ੍ਰਿਲੀਅਨ ਜਿਹੜਾ ਆ ਇੰਜੈਕਟ ਕਰਨ ਦੀ ਜਿਹੜੀ ਗੱਲਬਾਤ ਉਹਨਾਂ ਵੱਲੋਂ ਹੋ ਰਹੀ ਹੈਗੀ ਆ ਜੀ। ਬਿਲਕੁਲ। ਸੋ ਸਿਟੀ ਆਫ ਸਨੋਮਾ ਦੇ ਦੁਆਰਾ ਲੇਟੈਸਟ ਜਿਹੜੀ ਇਹ ਕਾਉਂਟੀ ਬਣੀ ਆ, ਕਾਉਂਟੀ ਆਫ ਸਨੋਮਾ, ਉਹਨਾਂ ਨੇ ਸ਼ੈਲਟਰ ਇਨ ਪਲੇਸ ਦੇ ਜਿਹੜੇ ਆਦੇਸ਼ ਆ ਇਸ ਦੇ ਵਿੱਚ ਦਿੱਤੇ ਨੇ। ਯੂਬਾ ਸਿਟੀ ਇਲਾਕੇ ਤੋਂ ਜਿਹੜੀ ਸੇਵਾ ਸੈਲਫਲੈਸ ਸਰਵਿਸ ਵਾਲਿਆਂ ਦੀ ਜਿਹੜੀ ਕਾਲ ਆਈ ਸੀ, ਉਹ ਕਹਿੰਦੇ ਵੀ ਉਹ ਉਹਨਾਂ ਲੋਕਾਂ ਤੱਕ ਜਿਹੜਾ ਸਮਾਨ ਪਹੁੰਚਾਉਣ ਦੇ ਲਈ ਮਦਦ ਕਰਨਗੇ ਜਿਹੜੇ ਬਿਲਕੁਲ ਜਿਨ੍ਹਾਂ ਦੇ ਕੋਲ ਕਿਸੇ ਵੀ ਤਰੀਕੇ ਦੀ ਰਾਈਡ ਜਿਹੜੀ ਆ ਉਹ ਨਹੀਂ ਹੈਗੀ। ਸੋ ਕਹਿੰਦੇ ਵੀ ਉਹ ਜਿਹੜੇ ਸੇਵਾ ਸੈਲਫਲੈਸ ਸਰਵਿਸ ਵਾਲਿਆਂ ਨੂੰ ਜਿਹੜਾ ਉੱਥੇ ਉਹ ਕਾਲ ਕਰ ਸਕਦੇ ਆ, ਸਿਰਫ ਤੇ ਸਿਰਫ ਯੂਬਾ ਸਿਟੀ ਇਲਾਕੇ ਦੇ ਲਈ ਜਿਹੜੇ ਹੈਗੇ ਆ। ਮੈਨੂੰ ਹੁਣੇ ਰੀਸੈਂਟਲੀ ਜਿਹੜੇ ਅਲਾਮੀਡਾ ਕਾਉਂਟੀ ਵਾਲੇ ਤੇ ਸੈਂਟਾ ਕਲਾਰਾ ਕਾਉਂਟੀ ਦੇ ਲਈ ਜਿਹੜੇ ਫੂਡ ਪੈਂਟਰੀ ਵਾਲੇ ਆ ਉਹਨਾਂ ਨੇ ਵੀ ਸੰਪਰਕ ਕੀਤਾ ਵੀ ਕਹਿੰਦੇ ਵੀ ਉਹ ਵੀ ਜਿਹੜੇ ਸਿੱਖ ਪੈਂਟਰੀ ਵਾਲੇ ਆ ਵੀ ਉਹ ਤੁਸੀਂ ਜਿਨ੍ਹਾਂ ਨੂੰ ਅਤ ਜ਼ਰੂਰੀ ਜ਼ਰੂਰਤ ਹੈ, ਜਿਹੜੇ ਨਹੀਂ ਕਿਤੇ ਆ ਜਾ ਸਕਦੇ, ਖਾਸ ਕਰਕੇ ਬਜ਼ੁਰਗਾਂ ਦੇ ਲਈ, ਲੋ ਇਨਕਮ ਵਾਲੇ ਆ ਜਾਂ ਐਲਡਰਲੀ ਆ, ਸਿੰਗਲ ਪੇਰੈਂਟਸ ਜਿਹੜੇ ਕੋਈ ਹੈਗੇ ਨੇ, ਉਹਨਾਂ ਦੇ ਲਈ ਜਿਹੜੇ ਜ਼ਰੂਰ ਮਦਦ ਕੀਤੀ ਜਿਹੜੀ ਉਹ ਜਾ ਸਕਦੀ ਆ। ਮੈਂ ਉਹਨਾਂ ਦਾ ਵੀ ਕੰਟੈਕਟ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੇ ਕਰਦਾ। ਯੂਬਾ ਸਿਟੀ ਵਾਲਿਆਂ ਦੇ ਲਈ ਜਿਹੜਾ ਸੇਵਾ ਸੈਲਫਲੈਸ ਸਰਵਿਸ ਵਾਲੇ ਉਹਨਾਂ ਨੂੰ ਕਹਿੰਦੇ ਤੁਸੀਂ ਕਾਲ ਕਰ ਸਕਦੇ ਹੋ 5303151406 530 315 1406 ਦੇ ਉੱਤੇ। ਸੋ ਇਸੇ ਤਰ੍ਹਾਂ ਸਵੇਰੇ ਦੱਸਿਆ ਸੀ ਰਿਵਰਸਾਈਡ ਗੁਰੂ ਘਰ ਤੇ ਫਰੀਮਾਉਂਟ ਗੁਰੂ ਘਰ ਨੇ ਵੀ ਇਹ ਸੇਵਾ ਸੈਟਅਪ ਕੀਤੀ ਆ। ਬਹੁਤ ਸਾਰੇ ਗੁਰੂ ਘਰਾਂ ਦੇ ਨਗਰ ਕੀਰਤਨ ਹੋਣੇ ਸੀ, ਹਜ਼ਾਰਾਂ ਡਾਲਰ ਆਪਾਂ ਨਗਰ ਕੀਰਤਨਾਂ ਤੇ ਖਰਚ ਕਰਦੇ ਹਾਂ। ਸੋ ਪਲੀਜ਼ ਸਾਡਾ ਖਬਰ ਸ਼ੇਅਰ ਕਰਨ ਦਾ ਮਤਲਬ ਇਹੀ ਸੀ ਵੀ ਆਪਣੇ ਆਪਣੇ ਏਰੀਏ 'ਚ ਆਪਣੇ ਸ਼ਹਿਰ 'ਚ ਇਹ ਸੇਵਾ ਸ਼ੁਰੂ ਕਰੋ। ਸਰੀ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਆ SAF, ਉਹਨਾਂ ਨੇ ਸਭ ਤੋਂ ਵੱਡੀ ਜਿਹੜੀ ਨੋ ਹੰਗਰੀ ਟੰਮੀ ਕਰਕੇ ਸੇਵਾ ਡੂਰਿੰਗ COVID-19 ਸ਼ੁਰੂ ਕੀਤੀ ਆ, ਜਿਹਦੇ ਵਿੱਚ 100% ਫ੍ਰੀ ਸੇਵਾ ਆ। ਉਹ ਕਹਿੰਦੇ ਵੀ ਆਪਾਂ ਹੌਟ ਡਿਨਰ ਜਿਹੜਾ ਆ ਲੋਕਾਂ ਦੇ ਘਰਾਂ ਤੱਕ ਪਹੁੰਚਾਵਾਂਗੇ 6 ਵਜੇ ਤੋਂ ਲੈ ਕੇ 8 ਵਜੇ ਤਾਈਂ। ਉਹਦੇ 'ਚ ਉਹਨੇ ਐਲੀਜੀਬਿਲਟੀ ਜ਼ਰੂਰ ਲਿਖੀ ਆ ਵੀ ਸਿੰਗਲ ਮਦਰਸ ਵਿਦ ਯੰਗ ਫੈਮਲੀਜ਼, ਡੋਮੈਸਟਿਕ ਅਬਿਊਜ਼ ਵਿਕਟਮਸ ਜਿਹੜੇ ਹੈਗੇ ਆ, ਐਲਡਰਲੀ ਜਿਹੜੇ 60 ਸਾਲ ਤੋਂ ਉੱਪਰ ਆ ਤੇ ਜਿਹੜੇ ਇਕੱਲੇ ਰਹਿੰਦੇ ਆ, ਕਈਆਂ ਦੇ ਨਾਲ ਬੱਚੇ ਨਹੀਂ ਰਹਿੰਦੇ, ਸੋ ਉਹਨਾਂ ਨੂੰ ਉਹ ਫ੍ਰੀ ਡਿਨਰ ਤੱਤਾ ਹਰ ਰੋਜ਼ ਜਿਹੜਾ ਉਹ ਪਹੁੰਚਾਇਆ ਕਰਨਗੇ। ਸੋ ਇੱਦਾਂ ਦੀਆਂ ਆਰਗੇਨਾਈਜੇਸ਼ਨਾਂ ਅੱਗੇ ਆ ਰਹੀਆਂ। ਹੋਰ ਵੀ ਆਪਣੀ ਕੋਈ ਆਰਗੇਨਾਈਜੇਸ਼ਨ
ਕਿਤੇ ਕਰ ਰਹੀ ਆ ਜ਼ਰੂਰ ਸ਼ੇਅਰ ਕਰਾਂਗੇ, ਕਿਉਂਕਿ ਕਈ ਵਾਰ ਵਲੰਟੀਅਰ ਕਰਨਾ ਚਾਹੁੰਦੇ ਆ ਲੋਕ, ਸੋ ਉਹਨਾਂ ਨੂੰ ਚਾਹੀਦਾ ਹੀ ਹੁੰਦਾ ਹੈ ਵੀ ਕਿਹੜੀ ਆਰਗੇਨਾਈਜੇਸ਼ਨ ਕਰ ਰਹੀ ਆ ਉਹਦੇ ਨਾਲ ਰਲ ਕੇ ਕਰ ਸਕਦੇ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਲੋਕਡਾਊਨ ਹੈਗੇ ਘਰਾਂ ਦੇ ਵਿੱਚ, ਪਰ ਇੱਦਾਂ ਦੀ ਸਰਵਿਸ ਦੇ ਲਈ, ਐਸੈਂਸ਼ੀਅਲ ਸਰਵਿਸ ਲਈ ਅਲਾਓ ਹੈਗੇ ਆ। ਜੀ ਜੀ ਬਿਲਕੁਲ। ਸੋ ਬਾਰ-ਬਾਰ ਆਪਾਂ ਜਿਹੜੇ ਆਪਣੇ ਸਰੋਤਿਆਂ ਨੂੰ ਦੱਸ ਰਹੇ ਹਾਂ, ਸੋ ਇਹ ਲੇਟੈਸਟ ਅਪਡੇਟਸ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਉੱਦਾਂ ਜਿਹੜੇ ਦੱਸਦੇ ਜਾਈਏ, ਹਰਜੋਤ ਸਿੰਘ ਦੀ ਡੈਮੋਕ੍ਰੇਟ ਪਾਰਟੀ ਦੀ ਪ੍ਰਾਇਮਰੀ ਵੀ ਹੈਗੀ ਆ ਇਲੀਨੋਇਸ ਤੇ ਫਲੋਰੀਡਾ ਦੇ ਵਿੱਚ। ਜੋ ਬਾਈਡਨ ਦੀ ਜਿਹੜੀ ਜਿੱਤ ਆ ਉਹ ਪ੍ਰੋਜੈਕਟ ਜਿਹੜੀ ਉਹ ਕੀਤੀ ਜਾ ਰਹੀ ਆ। ਸੋ ਜਿਹੜਾ ਬਰਨੀ ਸੈਂਡਰਸ ਕਿਸੇ ਟਾਈਮ ਦੇ ਉੱਤੇ ਫਰੰਟ ਰਨਰ ਸੀ, ਉਸ ਦੇ ਲਈ ਇੱਕ ਵੱਡਾ ਬਲੋ ਜਿਹੜਾ ਉਹ ਹੈਗਾ ਆ। ਐਰੀਜ਼ੋਨਾ ਦੇ ਵਿੱਚ ਵੀ ਅੱਜ ਜਿਹੜੀ ਹਰਜੋਤ ਸਿੰਘ ਜੀ ਹੋਣੀ ਆ, ਉੱਥੇ ਵੀ ਪ੍ਰਾਇਮਰੀ ਜਿਹੜੀ ਹੋਈ ਆ। ਨਾਲ ਦੇ ਨਾਲ ਜੇ ਦੱਸੀਏ, ਓਹਾਇਓ ਦੀ ਜਿਹੜੀ ਉਹ ਪੋਸਟਪੋਨ ਕੀਤੀ ਗਈ ਆ ਅਤੇ ਲੁਜ਼ੀਆਨਾ ਦੀ ਜਿਹੜੀ ਉਹ ਪੋਸਟਪੋਨ ਕੀਤੀ ਗਈ ਆ। ਸੋ ਇਹਨਾਂ ਥਾਵਾਂ ਦੇ ਉੱਤੇ ਜਿਹੜੇ ਜੋ ਬਾਈਡਨ ਆ ਫਲੋਰੀਡਾ ਅਤੇ ਇਲੀਨੋਇਸ ਦੇ ਵਿੱਚ ਜਿਹੜਾ ਉਹ ਜਿੱਤ ਕਿਤੇ ਨਾ ਕਿਤੇ ਜਿਹੜਾ ਉਹ ਪ੍ਰਾਪਤ ਕਰ ਸਕਦਾ ਹੈ। ਉੱਧਰ ਰਾਸ਼ਟਰਪਤੀ ਟਰੰਪ ਨੇ ਵੀ ਜਿਹੜੀ GOP ਦੀ ਨੋਮੀਨੇਸ਼ਨ ਇੱਕ ਵਾਰੀ ਫਿਰ ਜਿਹੜੀ ਕਲਿੰਚ ਕਰ ਰਹੀ ਆ, ਚਾਹੇ ਜਿਹੜਾ ਕੋਈ ਟਰਾਈ ਵੀ ਕਰ ਰਿਹਾ ਸੀ ਉਹਨਾਂ ਦੇ ਖਿਲਾਫ ਜਿਹੜਾ ਕੋਈ ਖੜਿਆ ਵੀ ਆ, ਪਰ ਉਸ ਦੇ ਬਾਵਜੂਦ ਜਿਹੜੇ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ GOP ਦੇ ਅਧਿਕਾਰਤ ਨੋਮੀਨੀ ਜਿਹੜੇ ਅੱਜ ਹੋਈਆਂ ਪ੍ਰਾਇਮਰੀਜ਼ ਆ ਉਸ ਤੋਂ ਬਾਅਦ 'ਚ ਬਣ ਚੁੱਕੇ ਹੋਏ ਨੇ। ਅਤੇ ਹਰਜੋਤ ਸਿੰਘ ਜੀ, ਜੇ ਮੈਂ ਹੁਣ ਸਿਚੁਏਸ਼ਨ ਰਿਪੋਰਟ ਜਿਹੜੀ ਦੱਸਦੇ ਜਾਈਏ WHO ਦੀ ਕੁੱਲ, ਕਿਉਂਕਿ ਇਹ ਉਹਨਾਂ ਨੇ ਕੁਛ ਘੰਟੇ ਪਹਿਲਾਂ ਜਿਹੜੀ ਉਹ ਜਾਰੀ ਕੀਤੀ ਸੀ, 8 ਨਵੇਂ ਹੋਰ ਮੁਲਕਾਂ ਦੇ ਵਿੱਚ ਇਹ ਜਿਹੜੀ ਬਿਮਾਰੀ ਆ ਉਹ ਪਹੁੰਚ ਚੁੱਕੀ ਹੋਈ ਆ। ਇਹ ਜਿਹੜੇ ਬਹੁਤੇ ਅਫਰੀਕਾ ਦੇ 3 ਮੁਲਕਾਂ ਦੇ ਵਿੱਚ, ਮੈਡੀਟਰੇਨੀਅਨ ਰੀਜਨ ਜਿਹੜਾ ਆ, ਜਿਹੜਾ ਮਿਸਰ ਜਾਂ ਉਹ ਵਾਲਾ ਇਲਾਕਾ ਜਿਹੜਾ ਹੈਗਾ, ਉੱਥੇ ਇੱਕ ਹੋਰ ਥਾਂ ਦੇ ਉੱਤੇ ਅਮਰੀਕਾ ਦੇ ਜਿਹੜੇ ਮੁਲਕਾਂ ਦੇ ਵਿੱਚ, ਜਿਹੜੇ ਇੱਧਰਲੇ ਪਾਸੇ ਅਮੈਰੀਕਾਜ਼ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਨਾਂ ਦੇ ਵਿੱਚ ਵੀ ਜਿਹੜੀ ਆ ਉਹ ਪਹੁੰਚੀ ਹੋਈ ਆ ਇਸ ਮਹਾਂਦਵੀਪ ਵਾਲੇ ਪਾਸੇ। ਅਮਰੀਕਾ ਦੇ ਵਿੱਚ ਜਿਹੜੇ ਵੱਖ-ਵੱਖ ਅਤੇ ਅਮਰੀਕਾ ਵਾਲੇ ਇਲਾਕਿਆਂ ਦੇ ਵਿੱਚ 2234 ਨਵੇਂ ਕੇਸ ਜਿਹੜੇ ਹੋਏ ਨੇ, 18 ਨਵੀਆਂ ਮੌਤਾਂ ਹੋਈਆਂ ਨੇ। ਅਫਰੀਕਾ ਦੇ ਵਿੱਚ 42 ਨਵੇਂ ਜਿਹੜੇ ਕੇਸ ਅਤੇ ਇੱਕ ਨਵੀਂ ਮੌਤ ਜਿਹੜੀ ਹੋਈ ਆ। ਸਾਊਥ ਈਸਟ ਏਸ਼ੀਆ ਦੇ ਵਿੱਚ 124 ਜਿਹੜੀਆਂ ਨਵੀਆਂ ਜਿਹੜੇ ਉਹ ਫੈਲੇ ਨੇ, ਨਵੀਆਂ ਬਿਮਾਰੀਆਂ ਜਿਹੜੇ ਕਨਫਰਮਡ ਕੇਸ ਆਏ ਨੇ, 2 ਮੌਤਾਂ ਹੋਈਆਂ ਨੇ। ਯੂਰਪ ਦੇ ਵਿੱਚ ਸਭ ਤੋਂ ਘਾਤਕ ਜਿਹੜਾ ਰੁਖ ਇਸ ਨੇ ਇਖਤਿਆਰ ਕੀਤਾ, 8507 ਨਵੇਂ ਜਿਹੜੇ ਕੇਸ ਅਤੇ 428 ਜਿਹੜੀਆਂ ਮੌਤਾਂ ਹੋਈਆਂ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਪ੍ਰੋਬਲਮ ਜਿਹੜੀ ਆ, ਇਹ ਖਾਸ ਕਰਕੇ ਯੂਰਪ ਦੇ ਵਿੱਚ ਬਹੁਤ ਹੀ ਜ਼ਿਆਦਾ ਉਹ ਵਧੀ ਹੋਈ ਆ। ਆਸਟ੍ਰੇਲੀਆ ਦੇ ਜਿਹੜੇ ਆ, ਉਹਨਾਂ ਨੇ ਆਪਣੇ ਜਿੰਨੇ ਵੀ ਨਾਗਰਿਕ ਹੈਗੇ ਉਹਨਾਂ ਨੂੰ ਆਖਿਆ ਵੀ ਭਾਈ ਟਰੈਵਲ ਨਾ ਕਰੋ, ਤੇ ਨਾਲ ਦੀ ਨਾਲ ਉਹਨਾਂ ਨੇ ਸੋਸ਼ਲ ਡਿਸਟੈਂਸ ਮੇਜਰ ਜਿਹੜੇ ਇਸ਼ੂ ਕਰ ਦਿੱਤੇ, ਜਿਸ ਤਰ੍ਹਾਂ USA ਦੇ ਵਿੱਚ ਹੈਗਾ ਜੀ ਟਰੈਵਲ ਐਡਵਾਈਜ਼ਰੀ ਜਿਹੜੀ ਆ ਉਹਨਾਂ ਨੇ ਇਸ਼ੂ ਕੀਤੀ ਹੈਗੀ ਆ ਵੀ 100 ਤੋਂ ਵੱਧ ਬੰਦਾ ਨਹੀਂ ਇਕੱਠਾ ਹੋ ਸਕਦਾ। ਤੇ USA ਦੇ ਵਿੱਚ 50 ਦੀਆਂ 50 ਸਟੇਟਾਂ 'ਚ ਹੀ ਹੁਣ ਕਰੋਨਾ ਵਾਇਰਸ ਦੇ ਪੇਸ਼ੈਂਟ ਹੈਗੇ ਆ। ਬ੍ਰਿਟਿਸ਼ UK ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਮੌਤਾਂ ਆ ਉਹ ਵੱਧ ਗਈਆਂ ਹੈਗੀਆਂ, 18 ਤੋਂ ਵੱਧ ਕੇ 71 ਹੋ ਗਈਆਂ ਅੱਜ ਦੀ ਡੇਟ 'ਚ। ਤੇ ਕਹਿੰਦੇ ਪਈ 45 ਸਾਲ ਤੋਂ 93 ਸਾਲ ਦੀ ਏਜ ਦੇ ਲੋਕ ਜਿਹੜੇ ਆ ਜਿਨ੍ਹਾਂ ਦੀ ਡੈਥ ਹੋਈ ਆ। ਤੇ 330 ਬਿਲੀਅਨ ਪਾਉਂਡ ਦਾ ਜਿਹੜਾ ਪੈਕੇਜ ਆ ਉੱਥੇ ਦੇ ਜਿਹੜੇ ਚਾਂਸਲਰ ਰਿਸ਼ੀ ਸੁਨਕ ਆ ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈਗਾ ਆ। ਜੀ ਜੀ ਬਿਲਕੁਲ। ਬਾਕੀ ਕਈ ਪੁੱਛ ਰਹੇ ਵੀ ਜਿਹੜਾ ਵਿਜ਼ਟਰ ਕੋਈ ਅਮਰੀਕਾ 'ਚ ਆਇਆ ਅਤੇ ਉਹਨੇ ਇੰਡੀਆ ਨੂੰ ਜਾਣਾ, ਬਿਲਕੁਲ ਜੇ ਤੁਸੀਂ ਇੰਡੀਆ ਦੇ ਨਾਗਰਿਕ ਹੈਗੇ ਆ ਤਾਂ ਉਹ ਤੁਹਾਨੂੰ ਵੈਲਕਮ ਜਿਹੜੇ ਆ ਜੀ ਉਹ ਕਰਨਗੇ। ਅਤੇ ਅਦਰਵਾਈਜ਼ ਬਾਕੀ ਉਹਨਾਂ ਨੇ ਇੰਡੀਆ ਵਾਲਿਆਂ ਨੇ ਬਾਕੀ ਮੁਲਕਾਂ ਦੇ ਲਈ ਵੀ ਜਿਹੜਾ ਲੋਕਡਾਊਨ ਆ ਇੱਕ ਹਿਸਾਬ ਦੇ ਨਾਲ ਕੀਤਾ, ਬਾਰਡਰ ਜਿਹੜੇ ਉਹ ਬੰਦ ਕੀਤੇ ਹੋਏ ਨੇ। ਕੋਈ ਪੁੱਛ ਰਿਹਾ ਜੀ ਅੰਮ੍ਰਿਤਸਰ ਤੋਂ ਆਉਣਾ ਆ ਕਿਸੇ ਨੇ ਅਮਰੀਕਾ ਵੱਲ ਨੂੰ, ਜੇ ਅਮਰੀਕਨ ਸਿਟੀਜ਼ਨ ਨੇ ਅਤੇ ਜਾਂ ਫਿਰ ਪਰਮਾਨੈਂਟ ਰੈਜ਼ੀਡੈਂਟ ਨੇ ਜਾਂ ਹੋਰ ਕਿਸੇ ਵੀਜ਼ੇ ਦੇ ਉੱਤੇ ਹੈਗੇ ਨੇ, ਤਾਂ ਜਿਹੜੇ ਉਹਨਾਂ ਪਹਿਲੇ 2 ਕੈਟੇਗਰੀ ਵਾਲਿਆਂ ਨੂੰ ਤਾਂ ਪੱਕਿਆਂ ਹੀ ਜਿਹੜਾ ਆਉਣ ਦਿੱਤਾ ਜਾ ਰਿਹਾ। ਕਈ H1 ਵਾਲਿਆਂ ਦੀ ਵੀ ਆਪਾਂ ਰਿਪੋਰਟਾਂ ਸੁਣੀਆਂ ਆ, ਖਬਰਾਂ ਸੁਣੀਆਂ, ਉਹਨਾਂ ਨੂੰ ਆਉਣ ਦਿੱਤਾ ਜਾ ਰਿਹਾ, ਪਰ ਉਹ ਇਮੀਗ੍ਰੇਸ਼ਨ ਆਫਿਸਰ ਦੇ ਉੱਤੇ ਜਿਹੜਾ ਕਿਤੇ ਨਾ ਕਿਤੇ ਉਹ ਡਿਪੈਂਡ ਰਹਿੰਦਾ ਆ। ਜੇ ਮੈਡੀਕਲੀ ਉਹ ਠੀਕ ਹੋਣਗੇ, ਮੈਡੀਕਲ ਸਕਰੀਨਿੰਗ ਦੇ ਲਈ ਜਿਹੜਾ ਜ਼ਰੂਰ ਆ ਉਹ ਜਿਹੜਾ ਉਹ ਤਿਆਰ ਰਹਿਣ। ਸੋ ਜ਼ਰੂਰ ਇਸ ਦੇ ਬਾਰੇ ਜਿਹੜੀ ਆਪਾਂ ਜਿੱਦਾਂ ਵੀ ਹੋਰ ਜਾਣਕਾਰੀਆਂ ਆਪਣੇ ਕੋਲ ਆਉਂਦੀਆਂ ਜਾ ਰਹੀਆਂ, ਆਪਾਂ ਤੁਹਾਡੇ ਸਾਰਿਆਂ ਦੇ ਨਾਲ ਜਿਹੜੀਆਂ ਉਹ ਜ਼ਰੂਰ ਸਾਂਝੀਆਂ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਹੁਣ ਤੱਕ ਜਿਹੜੇ ਹਰਜੋਤ ਸਿੰਘ ਜੀ 500 ਤੋਂ ਵੱਧ ਕੇਸ ਜਿਹੜੇ ਹੋ ਚੁੱਕੇ ਨੇ ਅਤੇ ਕੁੱਲ 11 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ। ਅਜੇ ਵੀ 193 ਕੇਸ ਜਿਹੜੇ ਅੰਡਰ ਇਨਵੈਸਟੀਗੇਸ਼ਨ ਜਿਹੜੇ ਇਸ ਦੇ ਵਿੱਚ ਦੱਸੇ ਜਾਂਦੇ ਨੇ। ਅਤੇ ਜਿੱਦਾਂ ਇਹ ਟੈਸਟਿੰਗ ਹਰਜੋਤ ਸਿੰਘ ਜੀ ਵਧਣੀ ਆ, ਇਹ ਨੰਬਰਾਂ ਨੇ ਜਿਹੜਾ ਉਹ ਫਿਰ ਵਧਣਾ ਆ। ਅਤੇ ਆਪਾਂ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ, ਰਿਕਵਰੀ ਰੇਟ ਵੀ ਗੁੱਡ ਆ, ਬਹੁਤ ਗੁੱਡ ਆ। ਮੋਰਟੈਲਿਟੀ ਮਰਨ ਵਾਲਿਆਂ ਦੇ ਨਾਲੋਂ ਰਿਕਵਰੀ ਰੇਟ ਜਿਹੜਾ ਆ ਇਸ ਕਰੋਨਾ ਵਾਇਰਸ ਦਾ ਜ਼ਿਆਦਾ ਗੁੱਡ ਹੈਗਾ ਆ। ਚਾਈਨਾ ਨੇ ਜਿਹੜਾ ਆ ਉਹਨਾਂ ਨੇ ਜਨਵਰੀ ਦੇ ਵਿੱਚ ਹੀ ਇਸ ਦੇ ਉੱਤੇ ਪੂਰੀ ਰੋਕਥਾਮ ਜਿਹੜੀ ਉਹ ਲਾਤੀ ਸੀ।
ਹੁਣ ਉਹਨਾਂ ਨੇ ਜਿਹੜਾ ਇੱਕਦਮ ਵਧਣ ਨਹੀਂ ਜਿਹੜਾ ਉਹ ਦਿੱਤਾ, ਉਹਨਾਂ ਨੇ ਕੰਟਰੋਲ ਕੀਤਾ ਕਿੰਨੇ ਹਫ਼ਤਿਆਂ ਦੇ ਲਈ, ਪੂਰਾ ਕੰਟਰੋਲ ਰੱਖਿਆ, ਮਹੀਨਿਆਂ ਬੱਧੀ ਜਿਹੜਾ ਕੰਟਰੋਲ ਰੱਖਿਆ, ਅਤੇ ਹੁਣ ਹੌਲੀ ਹੌਲੀ ਜਿਹੜਾ ਵੂਹਾਨ ਦਾ ਜਿਹੜਾ ਰੀਜਨ ਵੀ ਹੈਗਾ ਆ ਉਸ ਨੂੰ ਹੌਲੀ ਹੌਲੀ ਜਿਹੜਾ ਉਹ ਓਪਨ ਕਰ ਰਹੇ ਨੇ। ਅੱਜ ਬੇ ਏਰੀਏ ਦੇ ਵਿੱਚ ਹੈਲੀਕਾਪਟਰ ਦੇ ਜ਼ਰੀਏ ਜਿਹੜਾ ਦਿਖਾਇਆ ਵੀ ਕਿਸ ਤਰੀਕੇ ਦੇ ਨਾਲ ਸੁੰਨਸਾਨ ਜਿਹੜਾ ਉਹ ਪੂਰਾ ਪਿਆ ਆ ਲੋਕਡਾਊਨ ਹੋਣ ਤੋਂ ਬਾਅਦ 'ਚ। ਜੀ ਜੀ, ਸੋ ਬਿਲਕੁਲ ਇਹ ਸਾਰੀਆਂ ਅਪਡੇਟਸ ਸੀਗੀਆਂ। ਸੋ ਅੱਜ ਅਸੀਂ ਤੁਹਾਨੂੰ 3 ਅਪਡੇਟਸ ਵੱਖ-ਵੱਖ ਸਮੇਂ 'ਤੇ ਦਿੱਤੀਆਂ। ਬਾਕੀ ਫਿਰ ਸਵੇਰੇ ਜ਼ਰੂਰ ਤੁਹਾਡੇ ਨਾਲ ਜੋ ਕੁਝ ਆਉਣ ਵਾਲੇ 12 ਘੰਟਿਆਂ 'ਚ ਵਾਪਰੂਗਾ ਉਹ ਤੁਹਾਨੂੰ ਸਵੇਰੇ ਆਪਾਂ 9 ਵਜੇ ਅਪਡੇਟ ਕਰਾਂਗੇ। ਅਤੇ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸ ਜਾਈਏ, ਧਿਆਨ ਰੱਖੋ 65 ਸਾਲ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਉਹ ਘਰਾਂ ਦੇ ਵਿੱਚ ਜਿਹੜਾ ਰਹੋ, ਚਾਹੇ ਉਹ ਕਿਸੇ ਵੀ ਸੂਬੇ ਦੇ ਵਿੱਚ ਤੁਸੀਂ ਹੈਗੇ ਆ। ਮੋਸਟ ਆਫ ਦਾ ਰੈਸਟੋਰੈਂਟਸ ਜਾਂ ਬਾਰਸ ਜਿਹੜੇ ਉਹ ਕਲੋਜ਼ ਡਾਊਨ ਨੇ, ਡਾਈਨ ਇਨ ਜਿਹੜੀ ਉਹ ਬੰਦ ਆ। ਮੋਸਟਲੀ ਜਿਹੜਾ ਆ ਉਹ ਟੂ ਗੋ ਜਿਹੜਾ ਫੂਡ ਆ ਡਿਲੀਵਰੀ ਵਾਲਾ ਆ ਉਸ ਪਾਸੇ ਵੱਲ ਨੂੰ ਜਿਹੜਾ ਉਹਨਾਂ ਨੇ ਕੀਤਾ ਹੈ। ਨਾਨ ਅਸੈਂਸ਼ੀਅਲ ਬਿਜ਼ਨਸਿਸ ਆਉਂਦੇ 3 ਹਫ਼ਤਿਆਂ ਦੇ ਲਈ ਉਹਨਾਂ ਨੇ ਬੰਦ ਕਰਨ ਨੂੰ ਐਲਾਨ ਕੀਤਾ ਹੈ। ਸਿਰਫ ਅਸੈਂਸ਼ੀਅਲ ਵਰਕ ਜਿਹੜਾ ਉਹ ਚੱਲੇਗਾ। ਬਾਕੀ ਲੋਕਡਾਊਨ ਜਿਹੜਾ ਉਹ ਚੱਲ ਰਿਹਾ। DMV ਦੇ ਲਈ ਉਹਨਾਂ ਨੇ 60 ਦਿਨਾਂ ਦੀ ਮੌਲਤ ਦਿੱਤੀ ਆ। ਜਿਨ੍ਹਾਂ ਦੀ ਰਜਿਸਟ੍ਰੇਸ਼ਨ ਜਾਂ ਜਿਹੜੇ ਹੈਗੇ ਨੇ ਲਾਇਸੈਂਸਿਸ ਉਹ ਐਕਸਪਾਇਰਡ ਹੋਣ ਜਾ ਰਹੇ ਨੇ ਆਉਣ ਵਾਲੇ ਕੁਛ ਦਿਨਾਂ 'ਚ, ਅਤੇ ਜਾਂ ਜਿਹੜੇ ਉਹ ਐਕਸਪਾਇਰ ਹੋ ਚੁੱਕੇ ਹੋਏ ਨੇ। ਟੈਕਸ ਜਿਹੜਾ ਭਰਨ ਦੇ ਲਈ 90 ਦਿਨ ਦੀ ਜਿਹੜੀ ਐਕਸਟੈਂਸ਼ਨ ਆ ਉਹ ਦਿੱਤੀ ਜਾ ਰਹੀ ਆ। ਫੈਡਰਲ ਸਰਕਾਰ ਦੇ ਦੁਆਰਾ ਤਕਰੀਬਨ $800 ਬਿਲੀਅਨ ਤੋਂ $1 ਟ੍ਰਿਲੀਅਨ ਦਾ ਜਿਹੜਾ ਆ ਉਹਨਾਂ ਨੇ ਸਟਿਮੂਲਸ ਪੈਕੇਜ ਇੱਕ ਹਿਸਾਬ ਦੇ ਨਾਲ ਆਮ ਲੋਕਾਂ ਦੇ ਲਈ ਜਿਹੜਾ ਉਹ ਰੱਖਿਆ, ਜਿਸ ਦੇ ਵਿੱਚ ਹਜ਼ਾਰ ਜਾਂ ਉਸ ਤੋਂ ਵੱਧ ਕੀਮਤ ਦੇ ਜਿਹੜੇ ਚੈੱਕ ਆ ਉਹ ਦੇਣ ਦੀ ਜਿਹੜੀ ਗੱਲ ਆ ਉਹ ਆਖੀ ਆ। ਅਜੇ ਕਨਫਰਮਡ ਨਹੀਂ ਹੈਗਾ ਵੀ ਇਹ ਸਾਰਿਆਂ ਨੂੰ ਜਿਹੜਾ ਮਿਲਣਾ ਹੈ, ਕਿੱਦਾਂ ਮਿਲਣਾ, ਕਿਵੇਂ ਮਿਲਣਾ। ਇਹ ਜਦੋਂ ਇਹ ਸੈਨੇਟ ਦੇ ਵਿੱਚ ਇਹ ਸਾਰੀ ਚੀਜ਼ ਪਾਸ ਹੋਊਗੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪਤਾ ਲੱਗੂਗਾ। ਫਰੈਜ਼ਨੋ ਕਲੋਵਿਸ ਵਾਲੇ ਇਲਾਕਿਆਂ ਦੇ ਵਿੱਚ ਰੈਸਟੋਰੈਂਟਸ ਦੇ ਵਿੱਚ ਉੱਥੇ ਵੀ ਉਹਨਾਂ ਨੇ ਡਾਈਨ ਇਨ ਜਿਹੜਾ ਆ ਉਹ ਬੰਦ ਕਰਨ ਦੇ ਲਈ ਆਖਿਆ ਆ। ਅਤੇ ਅਲਾਮੀਡਾ ਕਾਊਂਟੀ ਨੇ ਟੈਸਲਾ ਦੀ ਜਿਹੜੀ ਫੈਕਟਰੀ ਆ ਲਾਈਨ ਆ ਉਸ ਨੂੰ ਸ਼ਟ ਡਾਊਨ ਜਿਹੜਾ ਉਹ ਕਰ ਦਿੱਤਾ ਆ। ਕਾਊਂਟੀ ਆਫ ਸਨੋਮਾ ਦੇ ਦੁਆਰਾ ਸ਼ੈਲਟਰ ਇਨ ਪਲੇਸ ਜਿਸ ਤਰੀਕੇ ਨਾਲ ਬੇ ਏਰੀਏ ਦੀਆਂ ਬਾਕੀ ਕਾਊਂਟੀਜ਼ ਦੇ ਵਿੱਚ ਆ ਉਹ ਉਹਨਾਂ ਨੇ ਲਾਗੂ ਕਰ ਦਿੱਤੀਆਂ। ਸੈਕਰਾਮੈਂਟੋ ਕਾਊਂਟੀ, ਡੇਵਿਸ ਅਤੇ ਮੰਟੀਕਾ ਵਾਲਿਆਂ ਨੇ ਜਿਹੜੀ ਉਹ ਸਖਤ ਅਪੀਲ ਜਿਹੜੀ ਉਹ ਕੀਤੀ ਆਪਣੇ ਨਾਗਰਿਕਾਂ ਨੂੰ, ਉੱਥੇ ਰਹਿ ਰਹੇ ਲੋਕਾਂ ਨੂੰ, ਵੀ ਤੁਸੀਂ ਘਰਾਂ ਦੇ ਵਿੱਚ ਰਹੋ, ਬਾਹਰ ਨਾ ਨਿਕਲੋ। ਉਹਨਾਂ ਨੇ ਅਜੇ ਸ਼ੈਲਟਰ ਇਨ ਪਲੇਸ ਜਿਹੜਾ ਆ ਉਹ ਲਾਗੂ ਨਹੀਂ ਕੀਤਾ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੇ ਬਲਾਸਿਓ ਕਹਿੰਦੇ ਆ ਵੀ ਉਹ ਲੱਗ ਰਿਹਾ ਆ ਵੀ ਉਹਨਾਂ ਨੇ ਜਲਦ ਹੀ ਕਿਤੇ ਨਾ ਕਿਤੇ ਸ਼ੈਲਟਰ ਇਨ ਪਲੇਸ ਜਿਹੜਾ ਉਹ ਕਰ ਦੇਣਾ ਆ। ਮਾਰਕ ਅਸ਼ਰ ਜਿਹੜੇ ਆ ਹਰਜੋਤ ਸਿੰਘ ਜੀ ਉਹ ਦੱਸ ਰਹੇ ਸੀਗੇ ਵੀ ਨਿਊਯਾਰਕ ਦੇ ਵਿੱਚ ਉਹ ਜਲਦੀ ਜਿਹੜੇ ਆਰਮੀ ਕਾਰਪਸ ਨੂੰ ਬੁਲਾ ਕੇ ਜਿਹੜੀ ਉਹ ਕਾਰਵਾਈ ਜਿਹੜੀ ਉਹ ਆਰੰਭ ਕਰ ਸਕਦੇ ਹੈਗੇ ਨੇ। ਸੋ ਜਾਂਦੇ ਅਨਪਲਾਇਮੈਂਟ ਦਾ ਜ਼ਰੂਰ ਦੱਸਦੇ ਜਾਵਾਂ। ਕੈਲੀਫੋਰਨੀਆ ਦੇ ਵਿੱਚ ਅਨਪਲਾਇਮੈਂਟ ਜਿਹੜਾ ਤੁਸੀਂ ਉਹਨਾਂ ਦੇ ਵੈਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਲੇ ਆਫ ਹੋ ਗਏ ਆ, ਕੰਮ ਤੋਂ ਤੁਹਾਡੀ ਛੁੱਟੀ ਹੋਈ ਹੈਗੀ ਆ, ਤੁਹਾਡੇ ਆਫਿਸ ਜਾਂ ਜਿੱਥੇ ਵੀ ਕੰਮ ਬੰਦ ਹੋਏ ਆ, edd.ca.gov/unemployment। ਅਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਵੀ ਅਨਾਊਂਸ ਕਰਤਾ, ਕਿਉਂਕਿ ਯੂਜ਼ਲੀ 1 ਵੀਕ ਦਾ ਜਿਹੜਾ ਵੇਟਿੰਗ ਪੀਰੀਅਡ ਹੁੰਦਾ ਉਹ ਰਿਮੂਵ ਕਰਤਾ। ਸੋ ਪਿਛਲੇ ਦਿਨਾਂ ਤੋਂ ਜਿਹੜਾ ਆ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਪਬਲਿਕ ਬੈਨੀਫਿਟ ਦਾ ਬਹੁਤ ਰੌਲਾ ਸੀ। ਸੋ ਇਹਦੇ 'ਚ ਕਲੀਅਰ ਕਰ ਦਈਏ, ਜੇ ਅਨਪਲਾਇਮੈਂਟ ਤੁਸੀਂ ਲੈਣੇ ਹੈਗੇ ਆ ਇਹ ਪਬਲਿਕ ਬੈਨੀਫਿਟ ਨਹੀਂ ਹੈ। ਅਨਪਲਾਇਮੈਂਟ ਜੇ ਤੁਸੀਂ ਆਪਣਾ ਚੈੱਕ ਦੇਖੋ ਉਹਦੇ ਵਿੱਚ ਅਨਪਲਾਇਮੈਂਟ ਟੈਕਸ ਕੱਟ ਹੁੰਦਾ ਹੈ। ਸੋ ਇਹ ਜਿਹੜਾ ਤੁਹਾਡਾ ਟੈਕਸ ਕੱਟ ਹੋਇਆ ਹੈ ਉਹੀ ਅਨਪਲਾਇਮੈਂਟ ਮਿਲਦੀ ਆ। ਸੋ ਇਹ ਕਿਸੇ ਤਰ੍ਹਾਂ ਦਾ ਪਬਲਿਕ ਬੈਨੀਫਿਟ ਨਹੀਂ, ਇਹਦੇ ਵਿੱਚ ਪਬਲਿਕ ਚਾਰਜ ਨਹੀਂ ਹੈ। ਇਹਦੇ ਵਿੱਚ ਚਾਹੇ ਤੁਸੀਂ ਪੋਲੀਟੀਕਲ ਅਸਾਈਲਮ 'ਤੇ ਜਾਂ ਵਰਕ ਪਰਮਿਟ 'ਤੇ ਜਾਂ ਗ੍ਰੀਨ ਕਾਰਡ 'ਤੇ ਜਾਂ ਸਿਟੀਜ਼ਨ ਆ ਅਤੇ ਤੁਸੀਂ ਇਹ ਅਪਲਾਈ ਕਰ ਸਕਦੇ ਆ। ਪਰ ਉਹਨਾਂ ਦੇ ਵੈਬਸਾਈਟ 'ਤੇ ਜਾ ਕੇ ਤੁਸੀਂ ਜਿਹੜੇ ਜੋ ਵੀ ਇਨਫੋਰਮੇਸ਼ਨ ਆ, ਜੇ ਆਪ ਨਹੀਂ ਤਾਂ ਬੱਚੇ ਦੇਖ ਸਕਦੇ ਆ, edd.ca.gov/unemployment ਇੱਥੇ ਜਾ ਕੇ ਫਾਈਲ ਕਰ ਸਕਦੇ ਆ। ਜੀ ਬਿਲਕੁਲ। ਡਾਓ ਜੋਨਸ ਦੇ ਵਿੱਚ ਅੱਜ ਉੱਦਾਂ 1000 ਪੁਆਇੰਟ ਜਿਹੜਾ ਹੈ ਉਸ ਦਾ ਵਾਧਾ ਜਿਹੜਾ ਹੈ ਉਹ ਦੇਖਿਆ ਗਿਆ ਆ। ਪਰ ਕਹਿੰਦੇ ਵੀ ਜਿਹੜਾ ਫਿਊਚਰ ਹੈਗਾ ਆ ਡਾਓ ਜੋਨ ਫਿਊਚਰ ਉਸ ਦੇ ਵਿੱਚ ਗਿਰਾਵਟ ਜਿਹੜੀ ਹਾਲ ਦੀ ਘੜੀ ਉਹਨਾਂ ਨੇ ਜਿਹੜੀ ਉਹ ਦੱਸੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਜਿਹੜਾ ਉਹ ਪਤਾ ਲੱਗੇਗਾ। ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਜ਼ਰੂਰ ਆ, ਇਕਨੋਮਿਕ ਤੌਰ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਹਰਜੋਤ ਸਿੰਘ ਜੀ ਪ੍ਰੋਬਲਮ ਹੈ। ਇੱਕ ਨੇ ਪੁੱਛਿਆ ਸੀਗਾ ਵੀ ਸਾਡਾ ਕੈਨੇਡਾ ਦੇ ਵਿੱਚ ਐਂਟਰੀ ਨੂੰ ਲੈ ਕੇ ਵੀ ਸਟੂਡੈਂਟ ਵੀਜ਼ਾ ਅਪਰੂਵ ਹੋਇਆ। ਹਾਲ ਦੀ ਘੜੀ ਤਾਂ ਐਂਟਰੀ ਜਿਹੜੀ ਹੈ ਜੀ ਤੁਹਾਡੀ ਬੈਨ ਆ, ਕਿਉਂਕਿ ਫੋਰਨਰਸ ਨੂੰ ਉਹਨਾਂ ਨੇ ਕੈਨੇਡਾ ਦੇ ਵਿੱਚ ਐਂਟਰ ਕਰਨ ਦੇ ਲਈ ਮਨਾ ਕੀਤਾ ਆ। ਸਿਰਫ ਕੈਨੇਡੀਅਨ ਸਿਟੀਜ਼ਨ, ਕੈਨੇਡੀਅਨ PR ਹੋਲਡਰ ਅਤੇ ਉਹਨਾਂ ਦੀ ਜਿਹੜੀ ਇਮੀਡੀਏਟ ਫੈਮਿਲੀ ਆ ਉਹਨਾਂ ਨੂੰ, ਡਿਪਲੋਮੈਟਿਕ ਜਿਹੜੇ ਵੀਜ਼ੇ ਵਾਲਿਆਂ ਨੂੰ, ਫਲਾਈਟ ਕਰੂਜ਼ ਨੂੰ, ਅਤੇ ਕੁਛ ਜਿਹੜੇ ਟਰੱਕਰਸ ਜਿਹੜਾ ਢੋਆ ਢਵਾਈ ਦਾ ਜਿਹੜਾ ਕੰਮ ਕਰਦੇ ਨੇ ਉਹਨਾਂ ਦਾ ਉੱਥੇ ਜਿਹੜਾ ਲੰਘਦਾ ਆ ਉਸ ਪਾਸੇ ਵੱਲ ਨੂੰ,
ਤੇ ਨਾਲ ਦੇ ਨਾਲ ਜਿਹੜੇ ਅਮਰੀਕਨ ਸਿਟੀਜ਼ਨਸ ਆ ਜੀ। ਉਹਨਾਂ ਨੂੰ ਹੀ ਕੈਨੇਡਾ ਦੇ ਵਿੱਚ ਦਾਖਲੇ ਦੀ ਜਿਹੜੀ ਗੁੰਜਾਇਸ਼ ਜਿਹੜੀ ਕੋਈ ਹੈਗੀ ਸਟੂਡੈਂਟ ਬਾਕੀਆਂ ਦੇ- ਵੀਜ਼ਾ ਜਾਂ ਵਿਜ਼ਟਰ ਵਗੈਰਾ ਨਹੀਂ ਜਾ ਸਕਦੇ ਜੇ ਚਾਹੇ ਸਟੂਡੈਂਟ ਵੀਜ਼ਾ ਵੀਜ਼ੇ ਹੋਵੇ। ਦੇ ਉੱਤੇ ਸੀਗੇ, ਤੁਸੀਂ ਛੁੱਟੀ ਮਨਾਉਣ ਦੇ ਲਈ ਪੰਜਾਬ ਨੂੰ ਗਏ ਸੀ ਜਾਂ ਹੋਰ ਪਾਸੇ ਨੂੰ ਗਏ ਸੀ, ਤਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਹਜੇ ਕੈਨੇਡਾ ਦੇ ਵਿੱਚ ਐਂਟਰੀ ਮਿਲਣੀ ਜਿਹੜੀ ਆ ਉਹ ਮੁਸ਼ਕਲ ਹੈਗੀ ਹੈ। ਤੁਹਾਨੂੰ ਇੰਤਜ਼ਾਰ ਕਰਨਾ ਪਊਗਾ ਜਿੰਨੀ ਦੇਰ ਤੱਕ ਇਹ ਬਾਰਡਰ ਦੁਬਾਰਾ ਰੀਓਪਨ ਨਹੀਂ ਹੋ ਜਾਂਦੇ। ਜੀ ਬਿਲਕੁਲ। ਸੋ ਜੀ। ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।